ਇਹ ਪੁਲਸੀਏ ਜਿਹੜੇ ਇੱਥੇ ਬੱਬਰ ਸ਼ੇਰ ਬਣੇ ਰਹਿੰਦੇ ਆ ਚੰਡੀਗੜ੍ਹ ਦੇ ਵਿੱਚ, ਉੱਥੇ ਬਿਲਕੁਲ ਬੇਵਸ ਤੇ ਲਾਚਾਰ ਸਾਬਤ ਕੀਤੇ ਇੰਡੀਅਨ ਸਿਸਟਮ ਨੇ। ਠੀਕ ਆ, ਅਸੀਂ ਤੁਹਾਨੂੰ ਵਰਤਿਆ ਤੁਹਾਡੀ ਕੌਮ ਦਾ ਘਾਣ ਕਰ ਲਈ। ਜੇ ਤੁਸੀਂ ਤੋਂ ਸਿੱਖ ਮਰਵਾਉਣੇ ਹੋਣ ਫਿਰ ਅਸੀਂ ਅੱਜ ਵੀ ਕੋਈ KPS ਗਿੱਲ ਵਰਗਾ ਜਮੂਰਾ ਲਾ ਕੇ ਅਸੀਂ ਤੁਹਾਨੂੰ ਹੁਕਮ ਦਿਆਂਗੇ ਤੇ ਤੁਹਾਨੂੰ ਸਿੱਖ ਮਾਰਨੇ ਪੈਣਗੇ। ਪਰ ਜੇ ਤੁਸੀਂ ਸਾਡੇ ਕਿਸੇ ਬੱਗੇ ਨੂੰ, ਕਿਸੇ ਨਵਨੀਤ ਚਤੁਰਵੇਦੀ ਨੂੰ ਹੱਥ ਪਾਉਣ ਦੀ ਜੁਰਤ ਕੀਤੀ, ਫਿਰ ਦੇਖ ਲਓ ਤੁਹਾਡਾ ਕੀ ਹੋਊ। ਪੰਜਾਬ ਦੀ ਡੈਪੂਟੇਸ਼ਨ ਤੇ ਚੰਡੀਗੜ੍ਹ ਦੇ ਵਿੱਚ ਗਈ ਕੁੜੀ ਦਿੱਲੀ ਵਾਲਿਆਂ ਦਾ ਹੁਕਮ ਮੰਨ ਰਹੀ ਆ ਤੇ ਉਹਨੂੰ ਭੋਰਾ ਇਸ ਗੱਲ ਦਾ ਮਤਲਬ ਨਹੀਂ ਕਿ ਮੈਂ ਪੰਜਾਬ ਪੁਲਿਸ ਦੀ ਮੁਲਾਜ਼ਮ। ਕਿਆ ਕਮਾਲ ਦੀ ਬਾਤ ਆ, ਐਂ ਦਿਖਾਉਂਦੇ ਆ ਦਿੱਲੀ ਵਾਲੇ ਪੰਜਾਬ ਵਾਲਿਆਂ ਨੂੰ। ਤੋ ਪੰਜਾਬ ਦੀ ਪੁਲਿਸ ਦੀ ਜਿਹੜੀ ਇੱਥੇ ਕਹਿੰਦੇ ਕਹਾਉਂਦਿਆਂ ਦੇ ਨੱਕ ਦਾ ਲਕੀਰਾਂ ਕਢਾਉਣ ਬਹਿ ਜਾਂਦੀ ਆ, ਕੱਲ ਜੋ ਸ਼ਰੇਆਮ ਹੇਠੀ ਹੋਈ ਆ, ਉਹਦੇ ਨਾਲੋਂ ਵੱਧ ਹੇਠੀ ਇਸ ਵੇਲੇ ਹੋ ਰਹੀ ਆ ਕਿ ਨਵਨੀਤ ਚਤੁਰਵੇਦੀ ਇਸ ਮੌਕੇ ਜਿਸ ਥਾਣੇ ਦੇ ਵਿੱਚ ਹੈ, ਬਾਹਰ ਜਿਵੇਂ ਗੇਟ ਤੇ ਗੇਟ ਕੀਪਰ ਖੜੇ ਹੁੰਦੇ ਨੇ, ਐ 4-5 ਪੁਲਿਸ ਵਾਲੇ ਆ ਮਿੰਟ ਦੇ ਉੱਤੇ ਉਹਦੀਆਂ ਫੋਟੋਆਂ ਤੇ ਵੀਡੀਓ ਲੋਕ ਪਾ ਕੇ ਮਖੌਲਾਂ ਕਰ ਰਹੇ ਨੇ ਕਿ ਆਹੀ ਨੇ ਨਾ ਜਿਹੜੇ ਘਰਾਂ 'ਚ ਧਨੱਲੇ ਨਾਲ ਵੜ ਜਾਂਦੇ ਨੇ ਤੇ ਜਿਹਨੂੰ ਮਰਜ਼ੀ ਜੀ ਕਰਦਾ ਚੱਕ ਲਿਆਉਂਦੇ ਆ ਤੇ ਮਨਮਰਜ਼ੀ ਦੀ ਸਟੋਰੀ ਚੇਪ ਦਿੰਦੇ ਆ। ਪੰਜਾਬ ਦੇ ਵਿੱਚ ਸਭ ਤੋਂ ਵੱਡੀ ਤੋਪ ਜਿਹੜੀ ਮੰਨੀ ਜਾਂਦੀ ਹੈ ਪੰਜਾਬ ਸਰਕਾਰ, ਪੰਜਾਬ ਪੁਲਿਸ, ਉਹਦੀ ਤਾਂ ਚੰਡੀਗੜ੍ਹ 'ਚ ਨਹੀਂ ਚੱਲਦੀ। ਤੇ ਆਪਾਂ ਜਿਹੜੇ ਖਾਲਿਸਤਾਨੀ ਜਾਂ ਪੰਥਕ ਬੰਦੇ ਸਮਝਦੇ ਆ ਕਿ ਇੱਕ ਵਾਰੀ ਕੁਰਸੀ ਨੂੰ ਹੱਥ ਪੈ ਲੈਣ ਤੇ ਆਪਾਂ ਤਾਂ ਚੱਕ ਦਿਆਂਗੇ ਫੱਟੇ। ਉਹ ਚੱਲਣ ਤਾਂ ਅਗਲੇ ਭਗਵੰਤ ਮਾਨ ਤੇ ਕੇਜਰੀਵਾਲ ਵਰਗਿਆਂ ਦੀ ਨਹੀਂ ਦਿੰਦੇ, ਜਿਹੜੇ ਕਹਿੰਦੇ ਅਸੀਂ ਭ੍ਰਿਸ਼ਟਾਚਾਰ ਮੁਲਕ ਇੰਡੀਆ ਬਣਾਉਣਾ, ਜਿਹੜੇ ਕਹਿੰਦੇ ਅਸੀਂ ਕਰਪਸ਼ਨ ਰਹਿਤ ਬਣਾਉਣ ਚਾਹੇ ਨਾ ਬਣਾਉਣ, ਚਾਹੋ ਤਾਂ ਸਾਰੀਆਂ ਗੱਲਾਂ ਆਪਦੀ ਥਾਂ ਤੇ ਹੈ। ਪਰ ਜੋ ਇਹਨਾਂ ਨਾਲ ਹੋ ਰਹੀ ਆ, ਜਿੱਦਣ ਕਿਤੇ ਪੰਥਕ ਜਾਂ ਕਿਸੇ ਖਾਲਿਸਤਾਨੀ ਸੋਚ ਵਾਲਿਆਂ ਦੇ ਹੱਥ 'ਚ ਸਰਕਾਰ ਆ ਗਈ ਨਾ, ਤੁਸੀਂ ਦੇਖਿਓ ਆਹੀ ਪੁਲਸੀਆਂ ਨੂੰ ਉੱਪਰੋਂ ਹਦਾਇਤਾਂ ਆਉਣਗੀਆਂ ਕਿ ਇਹਨਾਂ ਦਾ ਬੁਰਾ ਹਾਲ। ਚੰਡੀਗੜ੍ਹ ਜਿਹੜਾ ਪੰਜਾਬ ਦੇ ਪਿੰਡ ਉਜਾੜ ਕੇ ਬਣਿਆ, ਜਿਹਦੇ ਉੱਤੇ ਆਪਣਾ ਦਾਅਵਾ ਕਿ ਚੰਡੀਗੜ੍ਹ ਪੰਜਾਬ ਦਾ ਹੈ, ਇਸ ਚੰਡੀਗੜ੍ਹ ਦੇ ਵਿੱਚ ਪੰਜਾਬ ਦੀ ਪੁਲਿਸ ਦੀ ਨਹੀਂ ਚੱਲਦੀ, ਹੋਰ ਕਿੱਥੇ ਕੀ ਮਿਲ ਜੂ ਜੀ। 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਮਾਨ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਤੋਂ ਰਾਜ ਸਭਾ ਦੀ ਇੱਕ ਸੀਟ ਸੀਗੀ ਜਿਹਦੇ ਲਈ 24 ਅਕਤੂਬਰ ਨੂੰ ਵੋਟਾਂ ਨੇਗੀਆਂ। ਆਮ ਆਦਮੀ ਪਾਰਟੀ ਨੇ ਆਪਦਾ ਕਰੋੜਾਂਪਤੀ ਬਹੁਤ ਅਮੀਰ ਜਿਹੜਾ ਕੈਂਡੀਡੇਟ ਆ ਰਜਿੰਦਰ ਗੁਪਤਾ, ਉਹਨੂੰ ਖੜਾ ਕਰਨਾ ਸੀ, ਕਰ ਲਿਆ ਤੇ ਜਿਹੜੇ ਕਾਗਜ਼ੀ ਕਾਰਵਾਈ ਆ ਉਸ ਹਿਸਾਬ ਨਾਲ ਕਰਵਾ ਲਈ। ਪਰ ਵਿੱਚ ਵਿਚਾਲੇ ਇੱਕ ਨਵਾਂ ਹੀ ਸੱਪ ਨਿਕਲਿਆ ਆ। ਕੋਈ ਨਵਨੀਤ ਚਤੁਰਵੇਦੀ ਨਾਂ ਦੇ ਬੰਦੇ ਨੇ ਇਹ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੇ ਆਹ 8-10 ਵਿਧਾਇਕ ਜਿਹੜੇ ਆ ਉਹ ਮੇਰੇ ਨਾਲ ਨੇ ਤੇ ਮੈਨੂੰ ਰਾਜ ਸਭਾ ਦਾ ਮੈਂਬਰ ਬਣਾਉਣ ਦੇ ਲਈ ਆਹ ਦੇਖੋ ਮੇਰੀ ਹਮਾਇਤ ਕਰਦੇ। ਇਹ ਰੌਲਾ ਪਿਛਲੇ ਦਿਨਾਂ 'ਚ ਕਾਫੀ ਘੁਸਰ ਮੁਸਰ ਜੀ ਚੱਲ ਰਹੀ ਸੀ। ਕੱਲ ਪੰਜਾਬ ਵਿਧਾਨ ਸਭਾ ਦੇ ਵਿੱਚ ਰਿਟਰਨਿੰਗ ਅਫਸਰ ਦੇ ਸਾਹਮਣੇ ਕਾਗਜ਼ਾਂ ਦੀ ਸਕਰੂਟਨੀ ਜਿਹੜੀ ਆ ਉਹ ਚੱਲ ਰਹੀ ਸੀ, ਤਾਂ ਉੱਥੇ ਇਹ ਜਿਹੜਾ ਨਵਨੀਤ ਚਤੁਰਵੇਦੀ ਆ ਇਹਨੇ ਪਹੁੰਚਣਾ ਹੀ ਪਹੁੰਚਣਾ ਸੀ। ਪਰ ਇਦੋਂ ਪਹਿਲਾਂ ਪਿਛਲੇ ਦਿਨਾਂ 'ਚ ਸੋਸ਼ਲ ਮੀਡੀਆ ਦੇ ਰਾਹੀਂ, ਵੱਡੇ ਮੀਡੀਆ ਰਾਹੀਂ ਇੱਕ ਰੌਲਾ ਰੱਪਾ ਜਿਹੜਾ ਮਗਿਆ ਹੋਇਆ ਸੀ, ਉਹਦੇ ਕਰਕੇ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਵਿਧਾਇਕ, ਖਾਸ ਤੌਰ ਤੇ ਉਹਨਾਂ ਵਿਧਾਇਕਾਂ ਨੇ ਜਿਨ੍ਹਾਂ ਦੇ ਦਸਤਖਤ ਕੀਤੇ ਹੋਏ ਸੀਗੇ, ਉਹਨਾਂ ਨੇ ਅੱਡ-ਅੱਡ ਥਾਣਿਆਂ ਦੇ ਵਿੱਚ ਚਿੱਠੀਆਂ, ਅਰਜ਼ੀਆਂ ਦਿੱਤੀਆਂ ਕਿ ਸਾਡੇ ਨਾਂ ਗਲਤ ਬਿਆਨ ਉੱਥੇ ਉਹਨੇ ਵਰਤੇ, ਜਾਣੀ ਕਿ 420 ਹੈ, 420 ਦਾ ਮੁਕੱਦਮਾ ਬਣਦਾ ਜਾਂ ਜੋ ਵੀ ਕੁਛ ਹੈ। ਇਸ ਚੱਕਰ ਦੇ ਵਿੱਚ ਪੰਜਾਬ ਦੀ ਪੁਲਿਸ ਨੇ ਇਹ ਮਿਥ ਲਿਆ ਕਿ ਆਪਾਂ ਉਸ ਨਵਨੀਤ ਚਤੁਰਵੇਦੀ ਨੂੰ ਫੜ ਕੇ ਲਿਆਉਂਦੇ ਆ ਵੀ ਤੂੰ ਆਮ ਆਦਮੀ ਪਾਰਟੀ ਦੇ MLA ਦੇ ਨਾਂ ਕਿਵੇਂ ਵਰਤ ਲਏ। ਇਸ ਗੱਲ ਦੇ ਲਈ ਰੋਪੜ ਜ਼ਿਲ੍ਹੇ ਦੀ ਪੁਲਿਸ ਜਿਹੜੀ ਆ ਆਪਦਾ ਲੌਂਗਲਾਣਾ ਲੈ ਕੇ ਜਦੋਂ ਚੰਡੀਗੜ੍ਹ 'ਚ ਦਾਖਲ ਹੋਈ, ਪੰਜਾਬ ਵਿਧਾਨ ਸਭਾ 'ਚ ਦਾਖਲ ਹੋਈ, ਤਾਂ ਉੱਥੇ ਚੰਡੀਗੜ੍ਹ ਦੀ ਪੁਲਿਸ ਆ ਜਿਹੜੀ ਯੂਟੀ ਆ, ਚੰਡੀਗੜ੍ਹ ਯੂਟੀ ਆ, ਯੂਨੀਅਨ ਟੈਰੀਟਰੀ, ਜਾਣੀ ਕਿ ਕੇਂਦਰ ਸ਼ਾਸਤ ਪ੍ਰਦੇਸ਼, ਜਾਣੀ ਕਿ ਦਿੱਲੀ ਦੇ ਅਧੀਨ, ਜਾਣੀ ਕਿ ਕੇਂਦਰ ਸਰਕਾਰ, ਜਾਣੀ ਕਿ ਮੋਦੀ ਦੇ ਅਧੀਨ। ਸੋ ਮੋਦੀ ਦੀ ਪੁਲਿਸ ਆ ਜਿਹੜੀ, ਅਮਿਤ ਸ਼ਾਹ ਦੀ ਪੁਲਿਸ ਆ ਜਿਹੜੀ, ਚੰਡੀਗੜ੍ਹ ਦੀ ਪੁਲਿਸ ਆ ਜਿਹੜੀ, ਉਹ ਪਹਿਲਾਂ ਹੀ ਨਵਨੀਤ ਚਤੁਰਵੇਦੀ ਦੇ ਨਾਲ ਹਿੱਕ ਡਾਹ ਕੇ ਖੜੀ ਸੀ ਵੀ ਤੁਸੀਂ ਹੱਥ ਲਾ ਕੇ ਦਿਖਾਓ। ਸੋ ਪਹਿਲਾਂ ਤਾਂ ਪੰਜਾਬ ਵਿਧਾਨ ਸਭਾ 'ਚ ਡਰਾਮਾ ਚੱਲਿਆ, ਉਦੋਂ ਬਾਅਦ ਵਿੱਚ ਉੱਥੋਂ ਜਦੋਂ ਉਹ ਲੈ ਕੇ ਨਿਕਲ ਗਏ
ਪੁਲਿਸ ਵਾਲੇ ਜਿਹੜੇ ਚੰਡੀਗੜ੍ਹ ਦੀ ਪੁਲਿਸ ਵਾਲੇ ਸੀ, ਤਾਂ ਪੰਜਾਬ ਦੀ ਪੁਲਿਸ ਨੂੰ ਪਤਾ ਲੱਗਿਆ ਵੀ ਸੁਖਨਾ ਝੀਲ ਦੇ ਕੋਲੇ ਕਿਤੇ ਨਵਨੀਤ ਚਤੁਰਵੇਦੀ ਮਿਲ ਸਕਦਾ। ਉਹਨਾਂ ਨੇ ਪੰਜਾਬ ਦੀ ਪੁਲਿਸ ਨੇ ਜਾ ਕੇ ਰੋਪੜ ਵਾਲਿਆਂ ਨੇ ਉੱਥੇ ਘੇਰਾ ਪਾ ਲਿਆ। ਹੁਣ ਜੇ ਤਾਂ ਕੋਈ ਪੰਜਾਬ ਦਾ ਸਿੱਖ ਨੌਜਵਾਨ ਹੁੰਦਾ ਤਾਂ ਸਾਰੇ ਭਾਰਤ 'ਚੋਂ ਜਿੱਥੋਂ ਮਰਜ਼ੀ ਪੁਲਿਸ ਚੱਕ ਲਿਆਉਂਦੀ ਆ ਤੇ ਉੱਥੋਂ ਦੇ ਲੋਕਲ ਪੁਲਿਸ ਵਾਲਿਆਂ ਨੂੰ, ਲੋਕਲ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ, ਸਾਰੇ ਭਾਰਤ ਦੇ ਕਿਸੇ ਵੀ ਸੂਬੇ ਦੇ ਕਿਸੇ ਅਫਸਰਸ਼ਾਹੀ ਨੂੰ ਕੋਈ ਸ਼ਿਕਾਇਤ ਨਹੀਂ ਹੁੰਦੀ ਕਿ ਤੁਸੀਂ ਕਿਹਨੂੰ ਚੱਕ ਕੇ ਲੈ ਚੱਲੇ ਹੋ ਸਾਡੇ ਰਾਜ 'ਚ। ਉਹ ਬੜਾ ਸੌਖਾ ਜਿਹਾ ਕਹਿ ਦਿੰਦੇ ਆ ਜੀ ਅੱਤਵਾਦੀ ਆ, ਖਾਲਿਸਤਾਨੀ ਆ। ਉਹ ਕਹਿੰਦੇ ਆ ਜੀ ਲੈ ਜਾਓ ਚਾਹੇ ਗੋਲੀਆਂ ਮਾਰ। ਇਸ ਮਾਮਲੇ ਦੇ ਵਿੱਚ ਬੀਤੇ 2-3 ਦਹਾਕਿਆਂ 'ਚ ਬੜਾ ਕੁਝ ਵਾਪਰਿਆ, ਪਰ ਇੱਕ ਘਟਨਾ ਆਪਾਂ ਚੇਤੇ ਕਰ ਸਕਦੇ ਹਾਂ। ਜਦੋਂ ਕਲਕੱਤੇ ਦੇ ਵਿੱਚ ਪੰਜਾਬ ਤੋਂ ਇੱਕ ਸਿੱਖ ਜੁਝਾਰੂ, ਜਿਹੜਾ ਹੈ ਤਾਂ ਭਾਵੇਂ ਗੁੱਜਰ ਮੁਸਲਮਾਨ ਪਰਿਵਾਰ ਦਾ ਨੌਜਵਾਨ ਸੀ, ਬਸ਼ੀਰ ਮੁਹੰਮਦ, ਉਹਦੀ ਘਰਵਾਲੀ ਸ਼ਕੀਨਾ ਬੇਗਮ, ਉਹ ਦੋਨੇ ਸਿੰਘ ਸੱਜ ਕੇ ਬੱਬਰ ਖਾਲਸਾ ਜਥੇਬੰਦੀ 'ਚ ਸੇਵਾ ਕਰਦੇ ਸੀ। ਉਹ ਜਿਹੜੀ ਸ਼ਕੀਨਾ ਬੇਗਮ ਸੀ, ਉਹਦਾ ਨਾਂ ਰਾਣੀ ਕੌਰ ਹੋ ਗਿਆ ਸੀ ਤੇ ਬਸ਼ੀਰ ਮੁਹੰਮਦ ਦਾ ਨਾਂ ਲਛਮਣ ਸਿੰਘ ਬੱਬਰ। ਭਾਈ ਲਛਮਣ ਸਿੰਘ ਆਪਦੀ ਜੀਵਨ ਸਾਥਣ ਨੂੰ ਨਾਲ ਲੈ ਕੇ, ਕਿਉਂਕਿ ਉਹ ਬੱਚਾ ਹੋਣ ਵਾਲਾ ਸੀ ਤੇ ਉੱਥੇ ਕਲਕੱਤੇ ਸਿੰਘਾਂ ਨੇ ਜੁਗਾੜ ਕਰਤਾ। ਇੱਧਰ ਕਿਤੇ ਮੁਖਬਰੀ ਹੋ ਗਈ ਤੇ ਆਪਣੇ ਪੰਜਾਬ ਦੀ ਪੁਲਿਸ ਉੱਥੇ ਦਿੱਲੀ ਤੋਂ ਕਲਕੱਤੇ ਪਹੁੰਚੀ ਤੇ ਕਲਕੱਤੇ ਉਸ ਘਰ ਦੇ ਵਿੱਚ ਬਾਤ ਨਹੀਂ ਪੁੱਛੀ, ਗੱਲ ਨਹੀਂ ਪੁੱਛੀ, ਠਾਹ ਗੋਲੀਆਂ ਮਾਰੀਆਂ। ਦੋਨੇ ਜਾਣੇ, ਉਹ ਤੇ ਪੇਟ 'ਚ ਜਿਹੜਾ ਬੱਚਾ ਸੀ ਉਹਨੂੰ ਕਤਲ ਕਰਤਾ। ਉੱਥੇ ਜੀ ਜੋਤੀ ਬਸੂ ਵਾਲੀ ਕਾਮਰੇਡਾਂ ਵਾਲੀ ਸਰਕਾਰ ਸੀ, ਉਹਨਾਂ ਨੇ ਤੁਰੰਤ ਐਕਸ਼ਨ ਲੈ ਕੇ ਇਹਨਾਂ ਪੁਲਿਸੀਆਂ ਦੇ ਉੱਤੇ 7-8 ਜਾਣਿਆਂ ਤੇ ਵੱਡੇ ਅਫਸਰਾਂ ਦੇ ਉੱਤੇ ਮੁਕੱਦਮਾ ਦਰਜ ਕਰਤਾ। ਉਹ ਮੁਕੱਦਮਾ ਚੱਲਿਆ, ਉਹ 'ਚ ਉਹਨਾਂ ਨੂੰ ਸਜ਼ਾਵਾਂ ਵੀ ਹੋਈਆਂ, ਸ਼ਾਇਦ ਉਮਰ ਕੈਦ ਹੋਈ ਸੀ। ਪਰ ਜਿਉਂਦਾ ਰਵੇ ਬਾਦਲ, ਵੱਡਾ ਬਾਦਲ, ਜਿਨ੍ਹਾਂ ਨੂੰ ਪਰਾਲੀ ਵੀ ਨਹੀਂ ਮਿਲਦੀ ਅੱਜ ਕੱਲ, ਇਹਨੇ ਫਿਰ ਪੰਜਾਬ ਵਿਧਾਨ ਸਭਾ 'ਚ ਮਤਾ ਪਾ ਕੇ ਰਾਸ਼ਟਰਪਤੀ ਦੀਆਂ ਮਿੰਨਤਾਂ ਕਰਕੇ ਜਿੱਦਾਂ ਮਰਜ਼ੀ ਕੀਤਾ। ਉਹ ਸਾਰੇ ਬੁੱਚੜ ਪੁਲਸੀਏ ਜਿਨ੍ਹਾਂ ਨੇ ਬੇਦੋਸ਼ੇ ਉਸ ਜੋੜੇ ਦਾ ਤੇ ਉਸ ਬੀਬੀ ਦਾ ਕਤਲ ਕਰਤਾ ਸੀ, ਬੱਚੇ ਦਾ ਕਤਲ ਕਰਤਾ ਸੀ, ਉਹਨਾਂ ਨੂੰ ਫਿਰ ਪੁਲਿਸੀਆਂ ਨੂੰ ਘਰੋਂ ਘਰੀ ਉੱਪੜਦਾ ਕੀਤਾ। ਤਾਂ ਫਿਰ ਸੁੱਖ ਦੀ ਨੀਂਦ ਆਈ ਬਾਦਲ ਨੂੰ। ਮੰਨ ਲੈਂਦੇ ਆ ਕਿ ਤੁਹਾਡੀ ਸਟੇਟ ਦਾ ਉਹ ਦੋਸ਼ੀ ਸੀ, ਉਹਨੇ ਕੋਈ ਕੁਛ ਕੀਤਾ ਸੀ, ਫਿਰ ਤੁਹਾਡਾ ਜਿਹੜਾ ਲਾ ਐਂਡ ਆਰਡਰ ਆ ਉਹ ਕਿਹੜੇ ਖੂਹ 'ਚ ਡਿੱਗਿਆ ਸੀ, ਉੱਥੇ ਜਾ ਕੇ ਉਹਨੂੰ ਫੜ ਕੇ ਲਿਆਉਂਦੇ, ਅਦਾਲਤ 'ਚ ਸਜ਼ਾ ਦਿਵਾਉਂਦੇ ਉਹਨੂੰ। ਪਰ ਇਹਨਾਂ ਨੇ ਉੱਥੇ ਬੁੱਚੜਪੁਣਾ ਦਿਖਾ ਕੇ ਕਤਲੇਆਮ ਕੀਤਾ ਤੇ ਉਸ ਟੱਬਰ ਨੂੰ ਮਾਰ ਮੁਕਾਇਆ। ਉਸ ਮਾਮਲੇ ਵਿੱਚ ਪਹਿਲੀ ਵਾਰ ਤੇ ਆਖਰੀ ਵਾਰ ਮੈਨੂੰ ਲੱਗਦਾ ਵੀ ਪੰਜਾਬ ਤੋਂ ਬਾਹਰ ਕਿਸੇ ਸੂਬੇ ਦੀ ਪੁਲਿਸ ਨੇ ਸਿੱਖਾਂ ਲਈ ਹਾਂ ਦਾ ਨਾਅਰਾ ਮਾਰਿਆ ਹੋ। ਨਹੀਂ ਤਾਂ ਬੰਬੇ 'ਚ, ਦਿੱਲੀ 'ਚ, ਹਰਿਆਣੇ 'ਚ, ਹਿਮਾਚਲ 'ਚ, ਜਿੱਥੇ ਮਰਜੀ ਪੰਜਾਬ ਦੇ ਕਿਲਰ ਸਕੁਐਡ ਜਿਹੜੇ ਸੀਗੇ, ਕਾਤਲ ਦਸਤੇ, ਉਹ ਹਰਲ ਹਰਲ ਕਰਦੇ ਫਿਰਦੇ ਸੀ ਤੇ ਸਿੱਖ ਨੌਜਵਾਨਾਂ ਨੂੰ ਲੱਭ ਕੇ ਫੜ ਕੇ ਮਾਰ ਕੇ ਕਹਿ ਦਿੰਦੇ ਸੀ ਅਸੀਂ ਜੀ ਇੱਕ ਅੱਤਵਾਦੀ ਮਾਰੇ। ਤੋ ਸਾਰਾ ਭਾਰਤ ਖੁਸ਼ ਸੀ। ਪਰ ਇਸ ਗੱਲ ਨੂੰ ਬ੍ਰੇਕਾਂ ਲੱਗੀਆਂ ਤਾਂ ਹੁਣ ਜਦੋਂ ਪੰਜਾਬ ਦੀ ਪੁਲਿਸ ਦਾ ਵਾਹ ਪਿਆ ਬੱਗੇ ਨਾਲ। ਤੇਜਿੰਦਰ ਬੱਗਾ ਇੱਕ ਬਿਲਕੁਲ ਹੀ ਲੀਰ ਜੀ ਕਿਸਮ ਦਾ, ਬਿਲਕੁਲ ਹੀ ਜਿਵੇਂ ਕਹਦੀਏ ਨਖਿੱਧ ਜਿਹਾ ਬੰਦਾ, ਪਰ ਉਹ ਬੀਜੇਪੀ ਵਾਲਿਆਂ ਨੇ ਉਹਨੂੰ ਪੂਰਾ ਚਾਲੂ ਕੀਤਾ ਹੋਇਆ। ਜਿਵੇਂ ਕੋ ਹੁੰਦਾ ਨਾ ਚਾਬੀ ਵਾਲਾ ਬਾਂਦਰ, ਉਵੇਂ ਦਾ ਉਹ ਬੰਦਾ, ਤੇ 24 ਘੰਟੇ ਚੌੜ ਚੌੜ ਕਰੀ ਜਾਣਾ ਤੇ ਸਿੱਖ ਕੌਮ ਦਾ, ਸਿੱਖ ਜਜ਼ਬਾਤਾਂ ਦਾ ਕੋਈ ਚਿੱਤ ਚੇਤਾ ਨਹੀਂ। ਬੀਜੇਪੀ ਜਿੰਦਾਬਾਦ, ਆਰਐਸਐਸ ਜਿੰਦਾਬਾਦ। ਉਸ ਬੰਦੇ ਨੇ ਬੜੀ ਵਾਰ ਛੱਤਰ ਖਾਦੇ ਆ, ਪਰ ਜਦੋਂ ਉਹਦਾ ਬੋਲਣ ਚੱਲਣ ਦਾ ਇੱਕ ਢੰਗ ਤਰੀਕਾ ਬਣਿਆ ਹੋਇਆ ਤੇ ਕੇਜਰੀਵਾਲ ਨੂੰ, ਆਮ ਆਦਮੀ ਪਾਰਟੀ ਨੂੰ ਵੀ ਬੜਾ ਉਹ ਨਿੰਦ ਦਾ ਭੰਡਦਾ ਰਿਹਾ, ਮਾੜਾ ਚੰਗਾ ਆਪਦੇ ਜਿਹੜਾ ਉਹਦਾ ਤਰੀਕਾਕਾਰ ਆ ਉਹਦੇ 'ਚ ਉਹ ਬੋਲਦਾ ਰਿਹਾ। ਪੰਜਾਬ 'ਚ ਬਣ ਗਈ ਸਰਕਾਰ ਇਹਨਾਂ ਦੀ, ਦਿੱਲੀ 'ਚ ਸਰਕਾਰ ਆਮ ਆਦਮੀ ਪਾਰਟੀ ਦੀ ਬਣਨ ਦੇ ਬਾਵਜੂਦ ਉੱਥੇ ਪੁਲਿਸ ਜਿਹੜੀ ਆ ਉਹ ਇਹਨਾਂ ਤੋਂ ਬਾਹਰ ਆ, ਕਿਉਂਕਿ ਦਿੱਲੀ ਦੇ ਵਿੱਚ ਸਿਸਟਮ ਕੁਝ ਹੋਰ ਤਰੀਕੇ ਦੇ। ਪੰਜਾਬ ਦੇ ਵਿੱਚ ਜਦੋਂ ਸੱਤਾ ਹੱਥ ਵਿੱਚ ਆਈ ਤਾਂ ਕੇਜਰੀਵਾਲ ਨੇ, ਸਿਸੋਦੀਆ ਨੇ ਤੇ ਹੋਰ ਜਿੰਨਾ ਇਹਨਾਂ ਦਾ ਲੌਂਗ ਲਾਣਾ, ਉਹਨਾਂ ਨੇ ਸਭ ਤੋਂ ਪਹਿਲਾਂ ਇਹੀ ਕਿਹਾ ਭਗਵੰਤ ਮਾਨ ਨੂੰ ਵੀ ਤੂੰ ਕਾਹਦਾ ਮੁੱਖ ਮੰਤਰੀ ਆ, ਚੱਕ ਲਿਆ ਜਾ ਕੇ ਬੱਗੇ ਨੂੰ। ਉਹ ਬੱਗੇ ਨੂੰ ਚੱਕਣ ਦੇ ਲਈ ਪੰਜਾਬ ਤੋਂ ਪੁਲਿਸ ਪਾਰਟੀ ਗਈ। ਜਿਵੇਂ ਆਮ ਹੀ ਇਹ ਕੰਮ ਚੱਲਦਾ ਰਿਹਾ,
ਉਸੇ ਤਰੀਕੇ ਨਾਲ ਪੁਲਿਸ ਵਾਲਿਆਂ ਨੂੰ ਤਾਂ ਸੀਗਾ ਵੀ ਅਸੀਂ ਜਦੋਂ ਜੋ ਮਰਜ਼ੀ ਕਰ ਸਕਦੇ ਹਾਂ, ਅਸੀਂ ਤਾਂ ਜੀ ਸਾਰੇ ਭਾਰਤ ਦੇ ਲਾਡਲੇ ਪੁੱਤ ਵਾਂ, ਜਦੋਂ ਚਾਹੀਏ ਜਿਹਨੂੰ ਮਰਜ਼ੀ ਚੱਕ ਲਿਆਈਦਾ। ਪਰ ਇਹਨਾਂ ਨੂੰ ਨਹੀਂ ਸੀ ਪਤਾ ਕਿ ਜਿਹੜਾ ਬੱਗਾ ਉਹ ਮੋਦੀ ਦਾ, ਆਰਐਸਐਸ ਦਾ, ਬੀਜੇਪੀ ਦਾ, ਭਗਵੇਂ ਬ੍ਰਿਗੇਡ ਦਾ ਜਮੂਰ ਆ। ਉਹ ਕਿੱਥੇ ਬਰਦਾਸ਼ਤ ਕਰ ਲੈਣਗੇ ਜਦੋਂ ਉਹਨਾਂ ਦਾ ਐਡਾ ਤਪ ਤੇਜ ਆ, ਰਾਜ ਭਾਗ ਆ। ਸੋ ਜਦੋਂ ਬੱਗੇ ਨੂੰ ਚੱਕ ਕੇ ਪੰਜਾਬ ਦੀ ਪੁਲਿਸ ਹਰਿਆਣੇ ਵਿੱਚ ਦੀ ਲੰਘ ਰਹੀ ਸੀ ਤਾਂ ਹਰਿਆਣੇ ਦੀ ਪੁਲਿਸੀਆਂ ਨੇ ਹਰਿਆਣਾ ਸਰਕਾਰ ਦੇ ਕਹਿਣ ਤੇ ਉਹ ਗੱਡੀਆਂ ਘੇਰ ਲੀਆਂ ਤੇ ਬੜਾ ਫਿਰ ਡਰਾਮਾ ਚੱਲਿਆ। ਅਖੀਰ ਨਾਲੇ ਤਾਂ ਇਹ ਪੁਲਿਸੀਏ ਜਿਹੜੇ ਪੰਜਾਬ ਦੇ ਆਪਦੇ ਆਪ ਨੂੰ ਬੜੇ ਖੱਬੀ ਖਾਨ ਸਮਝਦੇ ਆ, ਸਿੱਖਾਂ ਉੱਤੇ ਜ਼ੁਲਮ ਕਰਨ ਮੌਕੇ ਤਾਂ ਬੜਾ ਇਹਨਾਂ ਨੂੰ, ਪਰ ਉੱਥੇ ਇਹਨਾਂ ਦੀ ਬੋਲਤੀ ਹੋ ਗਈ ਬੰਦ। ਨਤੀਜਾ ਕੀ ਨਿਕਲਿਆ, ਨਾਲੇ ਤਾਂ ਉੱਥੇ ਇਹਨਾਂ ਦੀ ਉਹ ਬੱਗੇ ਨੂੰ ਵਿਚਾਰੇ ਨੂੰ ਬਾਜ਼ਤ ਬਰੀ ਕਰਨਾ ਪਿਆ, ਘਰੇ ਉੱਪੜਦਾ ਕਰਨਾ ਪਿਆ। ਬਾਅਦ ਵਿੱਚ ਆਪ ਬੜੀਆਂ ਮਿਹਨਤਾਂ ਤਰਲੇ ਕਰਕੇ ਛੁੱਟੇ, ਕਿਉਂਕਿ ਇਹਨਾਂ ਉੱਤੇ ਉਲਟਾ ਅਗਵਾਹ ਦਾ ਪਰਚਾ ਬਣਾਉਣ ਨੂੰ ਫਿਰਨ ਉਹ। ਫਿਰ ਅਦਾਲਤ ਨੇ ਵੀ ਇਹਨਾਂ ਨੂੰ ਦਬਕੇ ਮਾਰੇ ਵੀ ਤੁਹਾਨੂੰ ਅਕਲ ਨਹੀਂ ਹੈਗੀ, ਪਹਿਲਾਂ ਜਾ ਕੇ ਲੋਕਲ ਥਾਣੇ ਦੇ ਵਿੱਚ ਅਦਾਲਤ ਨੂੰ ਮਿਲੋ ਤੇ ਉੱਥੇ ਤਰੀਕੇ ਨਾਲ ਬੰਦਾ ਲੈ ਕੇ ਆਓ। ਬੱਗਾ ਕੋਈ ਪੰਜਾਬ ਦਾ ਆਮ ਸਿੱਖ ਥੋੜੀ ਆ, ਬੱਗਾ ਤਾਂ ਬੱਗਾ ਵਾ। ਸੋ ਉਵੇਂ ਬੀਜੇਪੀ ਦੇ ਜਿਹੜੇ ਸਿੱਖ ਨੇ ਜਾਂ ਬੀਜੇਪੀ ਦੇ ਬੰਦੇ ਨੇ, ਉਹ ਭਾਰਤ ਵਿੱਚ ਜਿਹੜਾ ਇੱਕ ਵਿਸ਼ੇਸ਼ ਦਰਜਾ ਉਹਨਾਂ ਨੂੰ ਫਸਟ ਕਲਾਸ ਸਿਟੀਜ਼ਨ ਦਾ ਮਿਲਿਆ ਹੋਇਆ, ਉਹ ਪਹਿਲੀ ਵਾਰ ਪੰਜਾਬ ਸਰਕਾਰ ਨੂੰ, ਪੰਜਾਬ ਪੁਲਿਸ ਨੂੰ ਦਿਖਾਇਆ ਗਿਆ ਸੀ ਕਿ ਤੁਸੀਂ ਐ ਨਾ ਸਮਝੋ ਜਿਹੜੇ ਬੰਦੇ ਉੱਤੇ ਸਾਡੀ ਮੋਹਰ ਲੱਗੀ ਹੋਈ ਆ ਨਾ, ਜਿਹਦੇ ਕੋਲੇ ਸਾਡਾ ਸਰਟੀਫਿਕੇਟ ਆ, ਉਹਨੂੰ ਤੁਸੀਂ ਛੇਤੀ ਹੱਥ ਨਹੀਂ ਪਾ ਸਕਦੇ। ਆ ਦੇਖ ਲਓ ਫਿਰ ਬੱਗੇ ਵਾਲੀ ਕਰਾਂਗੇ। ਉਸੇ ਤਰੀਕੇ ਦਾ ਡਰਾਮਾ ਕੱਲ ਨਵੀਨ ਚਤੁਰਵੇਦੀ ਵਾਲਾ ਦੇਖਣ ਨੂੰ ਮਿਲਿਆ। ਨਵੀਨ ਚਤੁਰਵੇਦੀ ਅਸਲ ਵਿੱਚ ਭਗਵੇਂ ਬ੍ਰਿਗੇਡ ਦਾ, ਏਜੰਸੀਆਂ ਦਾ ਜਾਂ ਭਾਰਤੀ ਸਿਸਟਮ ਦਾ ਉਹ ਜਮੂਰਾ, ਜਿਹਨੂੰ ਮੂਹਰੇ ਲਾ ਕੇ ਉਹ ਆਮ ਆਦਮੀ ਪਾਰਟੀ ਨੂੰ ਤੰਗ ਪਰੇਸ਼ਾਨ ਸਿਆਸੀ ਤੌਰ ਤੇ ਕਰਨ ਕਰਾਉਣ ਦੀ ਇੱਕ ਖੇਡ ਸੀ, ਜਿਹਦੇ ਵਿੱਚ ਉਹਨੇ ਜਾਲੀ ਸਾਈਨ ਕੀਤੇ, ਅਸਲੀ ਸਾਈਨ ਕੀਤੇ, ਉਹ ਬਾਅਦ ਦੀ ਗੱਲ ਆ। ਪਰ ਇਹਨਾਂ ਨੂੰ ਜਾਣੀ ਕਿ ਲੱਗਿਆ ਪੰਜਾਬ ਸਰਕਾਰ ਨੂੰ ਵੀ ਰੋਪੜ ਤੋਂ ਪੁਲਿਸੀਏ 4 ਆਉਣਗੇ ਤੇ ਧੂ ਕੇ ਲੈ ਜਾਣਗੇ, ਨਵੀਨ ਚਤੁਰਵੇਦੀ ਦੀ ਅਕਲ ਟਿਕਾਣੇ ਲਿਆ ਦੇਾਂਗੇ। ਨਵਨੀਤ ਚਤੁਰਵੇਦੀ ਨੂੰ ਫਾੜਨ ਦੇ ਲਈ ਜਦੋਂ ਇਹ ਸੁਖਨਾ ਝੀਲ ਤੇ ਉਸ ਕਾਰ ਨੂੰ ਘੇਰੀ ਖੜੇ ਸੀ ਤਾਂ ਜਿਹੜੇ ਪੁਲਿਸੀਏ ਉੱਥੇ ਉਹਦੀ ਰਾਖੀ ਲਈ ਲੱਗੇ ਹੋਏ ਸੀ, ਉਹਨਾਂ ਵਿੱਚੋਂ ਇੱਕ ਨੇ ਤਾਂ ਪਿਸਟਲ ਕੱਢ ਕੇ ਇਹਨਾਂ ਨੂੰ ਧਮਕਾਇਆ ਕਿ ਤੁਸੀਂ ਹੱਥ ਲਾ ਕੇ ਦਿਖਾਓ। ਨਵਨੀਤ ਚਤੁਰਵੇਦੀ ਲਈ ਚੰਡੀਗੜ੍ਹ ਦੇ ਪੁਲਿਸੀਆਂ ਨੇ ਪੂਰਾ ਠੋਕ ਵਜਾ ਕੇ ਗੁੰਡਾਗਰਦੀ ਵਾਲੇ ਲਹਿਜੇ 'ਚ, ਬਦਮਾਸ਼ੀ ਵਾਲੇ ਲਹਿਜੇ 'ਚ ਇਹਨਾਂ ਨੂੰ ਡਰਾਇਆ, ਧਮਕਾਇਆ, ਪੂਰਾ ਰੱਜ ਕੇ ਜਲੀਲ ਕੀਤਾ। ਇਹਨਾਂ ਪੰਜਾਬ ਦੇ ਪੁਲਿਸੀਆਂ ਨੂੰ ਇੱਕ ਤਰੀਕੇ ਨਾਲ ਉਹਨਾਂ ਨੇ ਸ਼ਰੇਆਮ, ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ, ਚੈਨਲਾਂ ਵਾਲੇ ਪਹੁੰਚੇ ਹੋਏ ਸੀ ਤੇ ਉਹ ਸਾਰਾ ਡਰਾਮਾ ਦੁਨੀਆ ਨੇ ਦੇਖਿਆ ਕਿ ਪੰਜਾਬ ਦੇ ਪੁਲਿਸੀਆਂ ਨੂੰ ਚੰਡੀਗੜ੍ਹ ਦੇ ਵਿੱਚ ਵੀ ਕੋਈ ਖੰਘਣ ਨਹੀਂ ਦਿੰਦਾ। ਇਹ ਗੱਲ ਮੈਂ ਇਸ ਕਰਕੇ ਕਹਿ ਰਿਹਾ ਕਿ ਬੀਤੇ ਦਿਨਾਂ ਦੇ ਵਿੱਚ ਇਹੀ ਪੁਲਿਸ ਵਾਲੇ ਆਪਦੀ ਖਾਕੀ ਵਰਦੀ ਦੇ ਹੰਕਾਰ ਵਿੱਚ ਸਾਰੇ ਭਾਰਤ ਵਿੱਚ ਸਿੱਖਾਂ ਦਾ ਸ਼ਿਕਾਰ ਖੇਡਦੇ ਰਹੇ, ਕਿਸੇ ਨੂੰ ਕੋਈ ਤਕਲੀਫ ਨਹੀਂ ਸੀ। ਇਹਨਾਂ ਪੁਲਿਸੀਆਂ ਨੂੰ ਲੱਗਦਾ ਸੀ ਕਿ ਅਸੀਂ ਤਾਂ ਪੰਜਾਬ 'ਚ ਜਿਹਨੂੰ ਮਰਜ਼ੀ ਘਰ ਢਾਹ ਦਿੰਨੇ ਆ, ਜਿਹਨੂੰ ਮਰਜ਼ੀ ਚੱਕ ਲਿਆਉਂਦੇ। ਅੱਜ ਦੀ ਤਰੀਕ 'ਚ ਵੀ ਇਹੀ ਹਾਲ ਆ। ਪਿੱਛੇ ਜੇ ਮੁੰਡੇ ਨਹੀਂ ਮਾਰੇ ਪੀਲੀਭੀਤ ਉਧਰ ਰਾਜਸਥਾਨ 'ਚ, ਤੇ ਇੱਥੇ ਕਦੇ ਕਹਿੰਦੇ ਜੀ ਫਲਾਨਾ ਐਨਕਾਊਂਟਰ ਹੋ ਗਿਆ। ਐਨਕਾਊਂਟਰ ਬੜੇ ਕਰਦੇ, ਪਰ ਇਹ ਪੁਲਿਸੀਏ ਜਿਹੜੇ ਇੱਥੇ ਬੱਬਰ ਸ਼ੇਰ ਬਣੇ ਰਹਿੰਦੇ ਆ, ਚੰਡੀਗੜ੍ਹ ਦੇ ਵਿੱਚ ਉੱਥੇ ਬਿਲਕੁਲ ਬੇਵਸ ਤੇ ਲਾਚਾਰ ਸਾਬਤ ਕੀਤੇ ਇੰਡੀਅਨ ਸਿਸਟਮ ਨੇ ਕਿ ਠੀਕ ਆ, ਅਸੀਂ ਤੁਹਾਨੂੰ ਵਰਤਿਆ, ਤੁਹਾਡੀ ਕੌਮ ਦਾ ਘਾਣ ਕਰ ਲਈ। ਜੇ ਤੁਸੀਂ ਤੋਂ ਸਿੱਖ ਮਰਵਾਉਣੇ ਹੋਣ ਫਿਰ ਅਸੀਂ ਅੱਜ ਵੀ ਕੋਈ KPS ਗਿੱਲ ਵਰਗਾ ਜਮੂਰਾ ਲਾ ਕੇ ਅਸੀਂ ਤੁਹਾਨੂੰ ਹੁਕਮ ਦਿਆਂਗੇ ਤੇ ਤੁਹਾਨੂੰ ਸਿੱਖ ਮਾਰਨੇ ਪੈਣਗੇ। ਪਰ ਜੇ ਤੁਸੀਂ ਸਾਡੇ ਕਿਸੇ ਬੱਗੇ ਨੂੰ, ਕਿਸੇ ਨਵਨੀਤ ਚਤੁਰਵੇਦੀ ਨੂੰ ਹੱਥ ਪਾਉਣ ਦੀ ਜੁਰਤ ਕੀਤੀ, ਫਿਰ ਦੇਖ ਲਓ ਤੁਹਾਡਾ ਕੀ ਹੋਊ। ਸੋ ਚੰਡੀਗੜ੍ਹ ਦੀ ਪੁਲਿਸ ਨੇ ਇਹਨਾਂ ਨੂੰ ਇੰਨਾ ਜਲੀਲ ਕੀਤਾ ਵੀ ਉੱਥੇ ਇੱਕ ਅਫਸਰ, ਲੇਡੀ ਅਫਸਰ, ਸ਼ਾਇਦ ਕੰਵਰਜੀਤ ਕੌਰ ਇਦਾਂ ਦਾ ਕੁਛ ਨਾਂ ਦਾ ਦੱਸਿਆ ਜਾਂਦਾ, ਉਹ ਉੱਥੇ ਪਹੁੰਚੀ ਤੇ ਉਹਨੇ ਕਿਹਾ ਵੀ ਆਪਾਂ ਉੱਥੇ ਪੁਲਿਸ ਹੈੱਡਕੁਆਟਰ ਚੱਲਦੇ ਆ ਜੀ, ਜਿਹੜੇ ਤੁਹਾਡੇ ਡਾਕੂਮੈਂਟਰੀ ਉੱਥੇ ਦਿਖਾ ਦਿਓ ਤੇ ਬਾਅਦ 'ਚ ਦੇਖਦੇ। ਉਹਨੂੰ ਫਿਰ ਥਾਣੇ 'ਚ ਬਿਠਾ ਲਿਆ ਨਵਨੀਤ ਚਤੁਰਵੇਦੀ ਨੂੰ। ਉਹਦੇ ਬਾਹਰ ਕੱਲ ਦੇ ਉਸ ਥਾਣੇ ਦੇ ਬਾਹਰ ਪੰਜਾਬ ਪੁਲਿਸ ਵਾਲੇ ਬੈਠੇ ਆ ਵੀ ਜਦੋਂ ਬਾਹਰ ਨਿਕਲੂ ਉਹਨੂੰ ਫੜਾਂਗੀ। ਇਸ ਮੌਕੇ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਹਾਈ ਕੋਰਟ 'ਚ ਕਹਿੰਦੇ ਸੁਣਵਾਈ ਚੱਲ ਰਹੀ ਆ
ਇਸ ਮਾਮਲੇ ਦੀ। ਨਵਨੀਤ ਚਤੁਰਵੇਦੀ ਨੇ ਜਿਹੜੇ ਜਾਲੀ ਦਸਖਤ ਕੀਤੇ ਆ ਜੀ, ਅਸੀਂ ਇਹਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਆ, ਉਹ ਕਹਿੰਦੇ ਜੀ ਅਸੀਂ ਨਹੀਂ ਹੋਣ ਦੇਣ। ਇਹਦੇ ਵਿੱਚ ਇੱਕ ਹੋਰ ਬੜੀ ਕਮਾਲ ਦੀ ਘੁੰਡੀ ਆ ਕਿ ਜਿਹੜੀ ਲੇਡੀ ਅਫਸਰ ਕਮਰਜੀਤ ਜਾਂ ਜੋ ਵੀ ਉਹਦਾ ਨਾਂ ਕਮਲਜੀਤ, ਉਹ ਜਿਹੜੀ ਲੇਡੀ ਅਫਸਰ ਨੇ ਇਹਨਾਂ ਨੂੰ ਭਜਾਇਆ ਨਾ ਉੱਥੋਂ ਵੀ ਥਾਣੇ, ਤੁਸੀਂ ਸੜਕ ਦੇ ਨਾਲ ਡਰਾਮਾ ਕਰੋ, ਚਲੋ ਉੱਥੇ ਚੱਲਦੇ ਆ, ਉਹ ਪੰਜਾਬ ਦੇ ਕਾਡਰ ਦੀ ਕੁੜੀ ਆ, ਉਹ ਪੰਜਾਬ ਕਾਡਰ ਦੀ ਅਫਸਰ ਆ। ਪੰਜਾਬ ਦੀ ਡੈਪੂਟੇਸ਼ਨ ਤੇ ਚੰਡੀਗੜ੍ਹ ਦੇ ਵਿੱਚ ਗਈ ਕੁੜੀ ਦਿੱਲੀ ਵਾਲਿਆਂ ਦਾ ਹੁਕਮ ਮੰਨ ਰਹੀ ਆ, ਤੇ ਉਹਨੂੰ ਭੋਰਾ ਇਸ ਗੱਲ ਦਾ ਮਤਲਬ ਨਹੀਂ ਕਿ ਮੈਂ ਪੰਜਾਬ ਪੁਲਿਸ ਦੀ ਮੁਲਾਜ਼ਮ। ਕਿਆ ਕਮਾਲ ਦੀ ਬਾਤ ਆ। ਐਂ ਦਿਖਾਉਂਦੇ ਆ ਦਿੱਲੀ ਵਾਲੇ ਪੰਜਾਬ ਵਾਲਿਆਂ ਨੂੰ ਵੀ ਸਾਡਾ ਕੁੱਤਾ ਤੁਹਾਡਾ ਕੁੱਤਾ ਟੌਮੀ ਹੈ ਜੀ। ਉਹ ਨਹੀਂ, ਮਾਫ ਕਰਨਾ, ਸਾਡਾ ਕੁੱਤਾ ਟੌਮੀ, ਤੁਹਾਡਾ ਕੁੱਤਾ ਦਾ ਕੁੱਤਾ, ਤੁਹਾਡੇ ਪੁਲਿਸੀਏ ਕੁਛ ਨਹੀਂ, ਸਾਡਾ ਵਾਲਾ ਜਿਹੜਾ ਪੁਲਿਸੀਆ ਆਹ ਦੇਖੋ ਬੀਬੀ, ਖੰਘ ਕੇ ਦਿਖਾਓ ਇਹਦੇ ਮੂਹਰੇ। ਹੁਣ ਦੂਜਾ ਜਿਹੜਾ ਜਿਸ ਪੁਲਿਸੀਏ ਦੀ ਕੱਲ ਤੋਂ ਵੀਡੀਓ ਘੁੰਮ ਰਹੀ ਹੈ ਬਈ ਉਹ ਪਿਸਟਲ ਵੀ ਕੱਢਿਆ, ਉਹਨੇ ਇਹਨਾਂ ਨੂੰ ਡਰਾਇਆ ਧਮਕਾਇਆ, ਉਹਦਾ ਨਾਮ ਹੈਗਾ ਨਰਿੰਦਰ ਪਟਿਆਲ। ਮੈਂ ਜਗਵਿੰਦਰ ਪਟਿਆਲ ਨਹੀਂ ਕਿਹਾ, ਮੈਂ ਨਰਿੰਦਰ ਪਟਿਆਲ ਕਿਹਾ। ਨਰਿੰਦਰ ਪਟਿਆਲ ਜਦੋਂ ਮੈਂ ਨਾਂ ਲਾਉਂਗਾ ਬਹੁਤ ਸਾਰੇ ਭਰਾਵਾਂ ਦੇ ਕੰਨਾਂ 'ਚ ਜਗਵਿੰਦਰ ਪਟਿਆਲ ਨਾਂ ਵੱਜੂ। ਕਿਉਂ? ਹੈ ਤਾਂ ਦੋਨੇ ਭਰਾ ਨੇ, ਤੇ ਦੋਨੇ ਭਰਾ ਜਿਹੜੇ ਨੇ ਇਹਨਾਂ ਚੋਂ ਜਗਵਿੰਦਰ ਪਟਿਆਲ ਉਹ ਆ ਜਿਹਦੇ ਬਾਰੇ ਪਹਿਲੀ ਵਾਰ ਆਪਣੇ ਆਮ ਲੋਕਾਂ ਨੇ ਉਦੋਂ ਜਾਣਿਆ ਸੀ। ਅਸੀਂ ਤਾਂ ਕਾਫੀ ਚਿਰ ਦੇ ਉਹਨੂੰ ਸਮਝਦੇ ਹਾਂ, ਜਾਣਦੇ ਹਾਂ ਵੀ ਕੀ ਆਈਟਮ ਆ ਉਹ। ਜਦੋਂ ਡੇਰਾ ਸਰਸਾ ਦੇ ਮੁਖੀ ਨੂੰ ਸਜ਼ਾ ਮਿਲੀ ਉਸ ਦਿਨ ਜਗਵਿੰਦਰ ਪਟਿਆਲ ਦਾ ਚੈਨਲ ਦੇ ਉੱਤੇ ਲਗਾਤਾਰ ਕਵਰੇਜ ਕਰਨ ਮੌਕੇ ਜਿਹੜਾ ਉਹਨੇ ਜੋਸ਼ ਦਿਖਾਇਆ, ਉਸ ਦਿਨ ਲੋਕ ਕਹਿੰਦੇ ਸੀ ਜਗਵਿੰਦਰ ਪਟਿਆਲ ਬੜਾ ਕਾਇਮ ਪੱਤਰਕਾਰ। ਪਰ ਇਹ ਉਹੀ ਜਗਵਿੰਦਰ ਪਟਿਆਲ ਆ ਜੀ ਜਿਹੜਾ ਲਾਰੈਂਸ ਬਿਸ਼ਨੋਈ ਨੂੰ ਮੋਹਾਲੀ ਦੇ ਇੱਕ ਥਾਣੇ 'ਚ ਰੱਖ ਕੇ ਲਾਈਵ ਵੀਡੀਓ ਰਿਕਾਰਡ ਕਰਕੇ ਚਲਾਈ ਗਈ ਆ। ਉਹਦੇ ਵਿੱਚ ਲਾਰੈਂਸ ਬਿਸ਼ਨੋਈ ਅਤੇ ਜਗਵਿੰਦਰ ਪਟਿਆਲ ਦੋਨੇ ਜਿਹੜੇ ਆ ਉਹ ਇੱਕ ਫਰੇਮ ਦੇ ਵਿੱਚ ਜਾਂ ਇੱਕੋ ਥਾਂ ਤੇ ਇਕਜੁੱਟ ਨੇ। ਜਗਵਿੰਦਰ ਪਟਿਆਲ ਦੇ ਖਿਲਾਫ ਕਾਰਵਾਈ ਕਰਨ ਲਈ ਵੀ ਪੁਲਿਸ ਨੇ ਬੜੇ ਹੱਥ ਪੱਲੇ ਜੇ ਮਾਰੇ ਸੀਗੇ, ਪਰ ਉਹਦੀ ਕੋਈ ਚੱਲਣ ਨਹੀਂ ਦਿੱਤੀ ਦਿੱਲੀ ਵਾਲਿਆਂ। ਜਗਵਿੰਦਰ ਪਟਿਆਲ ਤੇ ਵੀ ਉਵੇਂ ਦਿੱਲੀ ਦਾ ਏਜੰਸੀਆਂ ਦਾ ਭਾਰਤੀ ਨਿਜ਼ਾਮ ਦਾ ਪੂਰਾ ਛੱਪਾ। ਇਹ ਉਹੀ ਆ ਜਿਹਨੇ ਇੱਕ ਵਾਰੀ ਭਾਈ ਅਮਰਤਪਾਲ ਸਿੰਘ ਦੇ ਨਾਲ ਵੀ ਬੜੇ ਤਿੱਖੇ ਜਿਹੇ ਸਵਾਲ ਕੀਤੇ ਸੀ। ਉਹਦੀ ਬੜੀ ਇੱਥੇ ਕਲਿੱਪਾਂ ਘੁੰਮਦੀਆਂ ਰਹਿੰਦੀਆਂ ਜਗਵਿੰਦਰ ਪਟਿਆਲ ਦੀ। ਜਗਵਿੰਦਰ ਪਟਿਆਲ ਜਿਹੜਾ ਹੈ ਉਹ ਨਰਿੰਦਰ ਪਟਿਆਲ ਦਾ ਭਰਾ, ਤੇ ਨਰਿੰਦਰ ਪਟਿਆਲ ਪੁਲਿਸ 'ਚ ਆ, ਉਹ ਪੱਤਰਕਾਰ। ਦੋਨੇ ਭਰਾ ਇੱਕੋ ਜਿਹੇ ਆ। ਨਰਿੰਦਰ ਪਟਿਆਲ ਨੂੰ ਸਾਰਾ ਚੰਡੀਗੜ੍ਹ ਜਾਂ ਪੁਲਿਸ ਵਿੱਚ ਬੜਾ ਹੈਂਕੜਵਾਜ ਤੇ ਬੜਾ ਧੜੱਲੇਦਾਰ, ਕਿਸੇ ਦੀ ਪਰਵਾਹ ਨਹੀਂ ਕਰਨੀ ਉਹ ਬੰਦਾ। ਇਹ ਦਿੱਲੀ ਦੇ ਨਾਲ ਰਲ ਕੇ ਚੱਲਣ ਵਾਲੇ ਪੰਜਾਬ ਦੇ ਜਿਹੜੇ ਇਹ ਦੋ ਮੁੰਡੇ ਆ, ਕਿੰਨੇ ਕੁ ਲੋਕਾਂ ਨੂੰ ਪਤਾ ਵੀ ਇਹਨਾਂ ਦਾ ਸਮੇਧ ਸੈਣੀ ਨਾਲ ਕੀ ਰਿਸ਼ਤਾ। ਸਮੇਧ ਸੈਣੀ ਜਦੋਂ ਸਿੱਖ ਨੌਜਵਾਨਾਂ ਦਾ ਕਤਲੇਆਮ ਕਰਕੇ ਦਿੱਲੀ ਦਰਬਾਰ ਨੂੰ ਖੁਸ਼ ਕਰ ਰਿਹਾ ਸੀ 1990-91 ਦਾ ਦੌਰ, ਉਦੋਂ ਬੱਬਰ ਖਾਲਸਾ, ਖਾਲਿਸਤਾਨ ਲਿਬਰੇਸ਼ਨ ਫੋਰਸ ਤੇ ਹੋਰ ਖਾੜਕੂ ਜਥੇਬੰਦੀਆਂ ਇਹਨੂੰ ਸੋਧਣ ਲਈ ਸਰਗਰਮ ਸੀ, ਤੇ ਪਤਾ ਉਹਨੂੰ ਵੀ ਸੀ। ਜਿਨ੍ਹਾਂ ਦਿਨਾਂ ਦੇ ਵਿੱਚ ਭਾਈ ਬਲਵਿੰਦਰ ਸਿੰਘ ਜਟਾਣੇ ਨਾਲ ਫੋਨ ਦੇ ਉੱਤੇ ਵੀ ਸੈਣੀ ਨਾਲ ਤਕਰਾਰ ਹੋਈ ਸੀ, ਸੈਣੀ ਤੇ ਜਟਾਣੇ ਦੀ। ਉਹ ਕਹਿੰਦਾ ਸੀ ਮੈਂ ਨਹੀਂ ਛੱਡਦਾ ਤੈਨੂੰ, ਉਹ ਕਹਿੰਦਾ ਤੈਨੂੰ ਮੈਂ ਨਹੀਂ ਛੱਡਦਾ। ਦੋਨਾਂ ਦਾ ਕਾਫੀ ਜ਼ਿਆਦਾ ਆਪਸ ਵਿੱਚ ਹੀ ਕਲੇਸ਼ ਚੱਲਿਆ। ਇਹਨਾਂ ਨੇ ਉੱਥੇ ਪੋਸਟਰ ਜਿਹੇ ਬਣਾ ਕੇ ਲਾਏ ਸੀ ਸੈਣੀ ਹੋਣਾ ਨੇ, ਜਟਾਣੇ ਹੋਣਾ ਦੇ, ਤੇ ਜਟਾਣੇ ਹੋਣਾ ਨੇ ਹੋਰ ਸਿੰਘਾਂ ਨੇ ਕਿਹਾ ਸੀਗਾ ਵੀ ਤੂੰ ਕਿਹੜੇ ਪੋਸਟਰ, ਤੇਰਾ ਕਾਫੀ ਜਾਣੀ ਕਿ ਆਪਸ ਵਿੱਚ ਤੱਤਾ ਠੰਡਾ ਕੰਮ ਚੱਲਿਆ। ਉਹਨਾਂ ਦਿਨਾਂ ਦੇ ਵਿੱਚ ਲੱਗਦਾ ਤਾਂ ਇਹ ਸੀ ਲੋਕਾਂ ਨੂੰ ਵੀ ਜਿੰਨਾ ਕੰਮ ਵਧਿਆ ਹੋਇਆ ਵੀ ਬੱਬਰਾਂ ਦੇ ਬੰਦੇ ਜਟਾਣੇ ਹੋਣੀ, ਚੰਨੇ ਆਪਣੇ ਝੱਲੀਆਂ ਵਾਲੇ ਹੋਣੀ, ਹੋਰ ਵੀਰ ਜਿਹੜੇ ਨੇ ਵੀ ਇਹ ਸ਼ਾਇਦ ਕੋਈ ਕਾਰਵਾਈ ਕਰ ਰਹੇ ਨੇ ਜਾਂ ਕਰ ਦੇਣਗੇ। ਉਹ ਕੰਮ ਸੀਗਾ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਸਿੰਘਾਂ ਦਾ, ਜਿਹਦੇ ਵਿੱਚ ਬਾਅਦ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਇਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਚੱਕ ਕੇ ਸੈਣੀ ਨੇ, ਜਿਵੇਂ ਮੁਲਤਾਨੀ ਵਾਲਾ ਕੇਸ ਆ ਜਿਹੜਾ ਬਲਵੰਤ ਸਿੰਘ ਮੁਲਤਾਨੀ ਵਾਲਾ ਉਹ ਮਾਮਲਾ, ਉਹ ਜਦੋਂ ਚੰਡੀਗੜ੍ਹ ਦੇ ਵਿੱਚ ਐਸਐਸਪੀ ਸੈਣੀ ਦੇ ਉੱਤੇ ਬੰਬ ਧਮਾਕਾ ਹੋਇਆ, ਸੈਣੀ ਉਸ ਦਿਨ ਬਚ ਗਿਆ ਕਿਉਂਕਿ ਉਹਨੇ ਆਪਦੀ ਥਾਂ ਤੇ ਉਸੇ ਗੱਡੀ 'ਚ ਜਿੱਥੇ ਆਪ ਬੈਠਣਾ ਸੀ ਉੱਥੇ ਕਿਸੇ ਪੁਲਿਸ ਮੁਲਾਜ਼ਮ ਨੂੰ ਬਿਠਾਤਾ।
ਉਹਦਾ ਨਾਂ ਪਤਾ ਨਹੀਂ ਰਾਮ ਲੋਕ ਜਾਂ ਲੋਕ ਰਾਮ ਏਦਾਂ ਦਾ ਕੁਛ ਨਾਂ। ਉਹ ਪੁਲਸੀਆ ਜਦੋਂ ਉੱਡ ਗਿਆ, ਮਰ ਗਿਆ, ਸੈਣੀ ਬਚ ਗਿਆ। ਸੈਣੀ ਨੇ ਪੂਲੇ ਹੁਣਾਂ ਨੂੰ, ਪੈਂਕੀ ਕੈਟ ਹੁਣਾਂ ਨੂੰ ਕਹਿਤਾ। ਇਹਨਾਂ ਨੇ ਜੋ ਭਾਈ ਬਲਵਿੰਦਰ ਸਿੰਘ ਜਟਾਣੇ ਦੇ ਪਰਿਵਾਰ ਨਾਲ ਕੀਤਾ ਉਹ ਸਾਰਿਆਂ ਨੂੰ ਪਤਾ। ਬਾਅਦ ਚ ਭਾਈ ਜਟਾਣਾ ਤੇ ਚੰਨਾ ਵੀ ਸ਼ਹੀਦ ਹੋ ਗਏ। ਪਰ ਜਿਹੜਾ ਉਹ ਪੁਲਿਸ ਮੁਲਾਜ਼ਮ ਮਾਰਿਆ ਗਿਆ ਸੀ ਸੈਣੀ ਦੀ ਥਾਂ ਤੇ, ਸੈਣੀ ਨੇ ਉਹਦੇ ਪਰਿਵਾਰ ਨੂੰ ਇੱਕ ਤਰੀਕੇ ਨਾਲ ਆਪਦੇ ਛਤਰ ਛਾਇਆ ਹੇਠ ਲੈ ਲਿਆ। ਉਹਨਾਂ ਨਿਆਣਿਆਂ ਨੂੰ ਪੜ੍ਹਾਇਆ ਲਿਖਾਇਆ, ਉਹਨਾਂ ਨੂੰ ਆਪਦੇ ਧਰਮ ਦੇ ਪੁੱਤ ਵਾਂਗੂ ਸੈੱਟ ਕੀਤਾ। ਤੇ ਦੋਨਾਂ ਦੇ ਦਿੱਲੀ ਦਰਬਾਰ ਨਾਲ ਜਿਹੜੇ ਲਿੰਕ ਬਣਾਏ, ਉਹਦੇ ਚੋਂ ਇੱਕ ਨਰਿੰਦਰ ਪਟਿਆਲ, ਇੱਕ ਜਗਵਿੰਦਰ ਪਟਿਆਲ। ਇਹ ਦੋਨੇ ਸਮੇਤ ਸੈਣੀ ਦੇ ਖਾਸਮ ਖਾਸ ਨੇ। ਤੇ ਜਿਹੜੀ ਇਹਨਾਂ ਦੀ ਇਹ ਹੈ ਨਾ ਵੀ ਅਸੀਂ ਕਿਸੇ ਦੀ ਪਰਵਾਹ ਨਹੀਂ ਕਰਦੇ, ਉਹਦੇ ਪਿੱਛੇ ਸੈਣੀ ਤੇ ਸੈਣੀ ਦੇ ਪਿੱਛੇ ਇੰਡੀਅਨ ਸਿਸਟਮ, ਏਜੰਸੀਆਂ, ਭਗਵਾਂ ਬ੍ਰਿਗੇਡ, ਇਹ ਸਾਰਾ ਕੁਝ ਕਰ। ਸੋ ਜਦੋਂ ਪੰਜਾਬ ਦੇ ਪੁਲਸੀਏ ਇਹ ਸੋਚ ਕੇ ਕਿ ਗਾਹਾਂ ਉਹੀ ਇੱਕ ਸਿਪਾਹੀ ਜਾਂ ਇੱਕ ਮੁਲਾਜ਼ਮੀ ਆ, ਛੋਟਾ ਥਾਣੇਦਾਰ ਹੀ ਆ, ਐਸਆਈ ਹੋਊਗਾ, ਸਬ ਇੰਸਪੈਕਟਰ ਹੋਊਗਾ, ਗਾਹਾਂ ਨਰਿੰਦਰ ਪਟਿਆਲ ਆ ਜਿਹਦੇ ਮਗਰ ਇੰਡੀਅਨ ਸਿਸਟਮ ਖੜਾ। ਤੋ ਪੰਜਾਬ ਦੀ ਪੁਲਿਸ ਦੀ ਜਿਹੜੀ ਇੱਥੇ ਕਹਿੰਦੇ ਕਹਾਉਂਦਿਆਂ ਦੇ ਨੱਕ ਦਾ ਲਕੀਰਾਂ ਕਢਾਉਣ ਬਹਿ ਜਾਂਦੀ ਆ, ਕੱਲ ਜੋ ਸ਼ਰੇਆਮ ਹੇਠੀ ਹੋਈ ਹੈ, ਉਹਦੇ ਨਾਲੋਂ ਵੱਧ ਹੇਠੀ ਇਸ ਵੇਲੇ ਹੋ ਰਹੀ ਆ ਕਿ ਨਵਨੀਤ ਚਤੁਰਵੇਦੀ ਇਸ ਮੌਕੇ ਜਿਸ ਥਾਣੇ ਦੇ ਵਿੱਚ ਹੈ, ਬਾਹਰ ਜਿਵੇਂ ਗੇਟ ਤੇ ਗੇਟ ਕੀਪਰ ਖੜੇ ਹੁੰਦੇ ਨੇ, ਐ 4-5 ਪੁਲਿਸ ਵਾਲੇ ਆ ਮਿੰਟ ਮਿੰਟ ਦੇ ਉੱਤੇ ਉਹਨਾਂ ਦੀਆਂ ਫੋਟੋਆਂ ਤੇ ਵੀਡੀਓ ਲੋਕ ਪਾ ਕੇ ਮਖੌਲਾਂ ਕਰ ਰਹੇ ਨੇ ਕਿ ਆਹੀ ਨੇ ਨਾ ਜਿਹੜੇ ਘਰਾਂ 'ਚ ਧੜੱਲੇ ਨਾਲ ਵੜ ਜਾਂਦੇ ਨੇ ਤੇ ਜਿਹਨੂੰ ਮਰਜ਼ੀ ਜੀ ਕਰਦਾ ਚੱਕ ਲਿਆਉਂਦੇ ਆ ਤੇ ਮਨਮਰਜ਼ੀ ਦੀ ਸਟੋਰੀ ਚੇਪ ਦਿੰਦੇ ਆ। ਆਹੀ ਨੇ ਨਾ ਜਿਹੜੇ ਕਹਿੰਦੇ ਸੀ ਫਲਾਣੇ ਦਾ ਅਸੀਂ ਮੁਕਾਬਲਾ ਕਰਤਾ ਜੀ ਮੰਡੋਰ ਪਿੰਡ 'ਚ। ਆਹੀ ਨੇ ਨਾ ਪੁਲਸੀਏ ਜਿਹੜੇ ਕਹਿੰਦੇ ਸੀਗੇ ਜੀ ਉੱਥੇ ਬਠਿੰਡੇ ਮੁੰਡਾ ਮਾਰਤਾ ਤੇ ਚੱਕ ਤੋਂ ਫੱਟੇ। ਉਹ ਕੁੱਲ ਮਿਲਾ ਕੇ ਇਹ ਜਿਹੜਾ ਮਾਮਲਾ, ਇਹ ਕੱਲਾ ਨਵਨੀਤ ਚਤੁਰਵੇਦੀ ਦੇ ਕਾਗਜ਼ਾਂ ਦਾ 420 ਕਰਕੇ ਜਾਲੀ ਸਾਈਨ ਕਰਨ ਦਾ ਨਹੀਂ ਰਿਹਾ। ਉਹ ਇੱਕ ਵੱਖਰੀ ਕਹਾਣੀ ਆ। ਇਹ ਹੈ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਤੋਪ ਜਿਹੜੀ ਮੰਨੀ ਜਾਂਦੀ ਹੈ ਪੰਜਾਬ ਸਰਕਾਰ, ਪੰਜਾਬ ਪੁਲਿਸ, ਉਹਦੀ ਤਾਂ ਚੰਡੀਗੜ੍ਹ 'ਚ ਨਹੀਂ ਚੱਲਦੀ। ਤੇ ਆਪਾਂ ਜਿਹੜੇ ਖਾਲਿਸਤਾਨੀ ਜਾਂ ਪੰਥਕ ਬੰਦੇ ਸਮਝਦੇ ਆ ਕਿ ਇੱਕ ਵਾਰੀ ਕੁਰਸੀ ਨੂੰ ਹੱਥ ਪੈ ਲੈਣ ਦੇ ਆਪਾਂ ਤਾਂ ਚੱਕ ਦਿਆਂਗੇ ਫੱਟੇ। ਉਹ ਚੱਲਣ ਤਾਂ ਅਗਲੇ ਭਗਵੰਤ ਮਾਨ ਤੇ ਕੇਜਰੀਵਾਲ ਵਰਗਿਆਂ ਦੀ ਨਹੀਂ ਦਿੰਦੇ, ਜਿਹੜੇ ਕਹਿੰਦੇ ਅਸੀਂ ਭ੍ਰਿਸ਼ਟਾਚਾਰ ਮੁਲਕ ਇੰਡੀਆ ਬਣਾਉਣਾ, ਜਿਹੜੇ ਕਹਿੰਦੇ ਅਸੀਂ ਕਰਪਸ਼ਨ ਰਹਿਤ ਬਣਾਉਣ, ਚਾਹੇ ਨਾ ਬਣਾਉਣ, ਜੋ ਤਾਂ ਸਾਰੀਆਂ ਗੱਲਾਂ ਆਪਦੀ ਥਾਂ ਤੇ ਹੈ। ਪਰ ਜੋ ਇਹਨਾਂ ਨਾਲ ਹੋ ਰਹੀ ਆ, ਜਿੱਦਣ ਕਿਤੇ ਪੰਥਕ ਜਾਂ ਕਿਸੇ ਖਾਲਿਸਤਾਨੀ ਸੋਚ ਵਾਲਿਆਂ ਦੇ ਹੱਥ 'ਚ ਸਰਕਾਰ ਆ ਗਈ ਨਾ, ਤੁਸੀਂ ਦੇਖਿਓ ਆਹੀ ਪੁਲਸੀਆਂ ਨੂੰ ਉੱਪਰੋਂ ਹਦਾਇਤਾਂ ਆਉਣਗੀਆਂ ਕਿ ਇਹਨਾਂ ਦਾ ਬੁਰਾ ਹਾਲ ਕਰੋ, ਚੱਲਣ ਨਹੀਂ ਦੇਣਾ ਇਹਨਾਂ। ਬੜਾ ਉਹਨਾਂ ਕੋਲੇ ਸਿਸਟਮ ਹੈ। ਚੰਡੀਗੜ੍ਹ ਜਿਹੜਾ ਪੰਜਾਬ ਦੇ ਪਿੰਡ ਉਜਾੜ ਕੇ ਬਣਿਆ, ਜਿਹਦੇ ਉੱਤੇ ਆਪਣਾ ਦਾਅਵਾ ਕਿ ਚੰਡੀਗੜ੍ਹ ਪੰਜਾਬ ਦਾ ਹੈ, ਇਸ ਚੰਡੀਗੜ੍ਹ ਦੇ ਵਿੱਚ ਪੰਜਾਬ ਦੀ ਪੁਲਿਸ ਦੀ ਨਹੀਂ ਚੱਲਦੀ, ਹੋਰ ਕਿੱਥੇ ਕੀ ਮਿਲ ਜੂ ਜੀ। ਸੋ ਇਹ ਮਾਮਲਾ ਜਿਹੜਾ ਹੈ ਅਜੇ ਤੱਕ ਵਿੱਚ ਵਿਚਾਲੇ ਆ। ਹਾਈ ਕੋਰਟ ਚੋਂ ਕੀ ਨਿਕਲਦਾ ਉਹ ਗੱਲ ਬਾਅਦ ਦੀ ਆ। ਕੀ ਨਵਨੀਤ ਚਤੁਰਵੇਦੀ ਨੂੰ ਪੰਜਾਬ ਦੇ ਕਿਸੇ ਥਾਣੇ ਦੀ ਪੁਲਿਸ ਫੜ ਸਕਦੀ ਆ ਜਾਂ ਨਹੀਂ? ਲੱਗਦਾ ਤਾਂ ਇਹ ਆ ਕਿ ਚੰਡੀਗੜ੍ਹ ਚੋਂ ਉਹਨੂੰ, ਜਿਵੇਂ ਅੰਗਰੇਜ਼ੀ ਹਾਲੀਵੁੱਡ ਦੀਆਂ ਜਸੂਸੀ ਫਿਲਮਾਂ 'ਚ ਹੁੰਦਾ, ਕਿਸੇ ਆਪਰੇਸ਼ਨ ਦੇ ਤਹਿਤ ਸਿੱਧਾ ਹੁਣ ਤਾਂ ਉਹਨੂੰ ਮਤਲਬ ਪੀਐਮਓ ਹਾਊਸ ਵਿੱਚ ਹੀ ਉੱਪੜਦਾ ਕਰਨਗੇ ਤੇ ਫਿਰ ਇਹਨਾਂ ਨੂੰ ਕਹਿਣਗੇ ਵੀ ਲਓ ਕਰ ਲਓ ਕੀ ਕਰ ਹੁੰਦਾ। ਇਹ ਪੂਰੇ ਪੰਜਾਬ ਦੀ, ਪੰਜਾਬ ਸਰਕਾਰ ਦੀ, ਪੰਜਾਬ ਦੀ ਸੱਤਾ ਦੀ, ਪੰਜਾਬ ਦੀ ਪੁਲਿਸ ਦੀ, ਪੰਜਾਬ ਦੀ ਬਿਊਰੋਕ੍ਰੇਸੀ ਦੀ ਸ਼ਰੇਆਮ ਹੇਠੀ ਹੈ। ਇਹ ਸ਼ਰੇਆਮ ਹੇਠੀ ਹੈ। ਇਹ ਕੋਈ ਖਾਲਿਸਤਾਨੀ ਧਿਰ ਨਹੀਂ ਹੈਗੀ ਆਮ ਆਦਮੀ ਪਾਰਟੀ, ਇਹ ਕੋਈ ਐਂਟੀ ਇੰਡੀਆ ਧਿਰ ਨਹੀਂ ਹੈਗੀ। ਪਰ ਅਗਲੇ ਉਹਨਾਂ ਦੀ ਜਿਵੇਂ ਲਾ ਰਹੇ ਨੇ, ਇੱਥੋਂ ਇਹ ਸਿੱਖਿਆ ਲਓ ਵੀ ਜਿਹੜੇ ਪੰਥ ਪ੍ਰਸਤ, ਕੌਮ ਪ੍ਰਸਤ ਲੋਕ ਨੇ, ਉਹਨਾਂ ਦੀ ਕੀ ਦੁਰਗਤੀ ਹੋਊਗੀ ਜਦੋਂ ਕਿਤੇ ਉਹਨਾਂ ਦੇ ਹੱਥ 'ਚ ਸੱਤਾ ਆਊ। ਸੱਤਾ ਜਿਹੜੀ ਆ ਪੰਜਾਬ ਦੀ ਮੁੱਖ ਮੰਤਰੀ ਦੀ, ਉਹ ਰੁਲਦੀ ਫਿਰਦੀ ਆ ਅੱਜ ਚੰਡੀਗੜ੍ਹ ਦੀਆਂ ਸੜਕਾਂ 'ਚ। ਇੱਕ ਨਿਕੰਮਾ ਜਿਹਾ ਥਾਣੇਦਾਰ ਆ ਉਹ ਨਰਿੰਦਰ ਪਟਿਆਲ, ਦਿੱਲੀ ਮਗਰ ਆ ਉਹਦੇ। ਕੀ ਆ ਨਵਨੀਤ ਚਤੁਰਵੇਦੀ ਕਦੇ ਸੁਣਿਆ ਆਪਾਂ ਨੂੰ? ਅੱਜ ਦੋ ਬੰਦਿਆਂ ਨੇ, ਨਵਨੀਤ ਚਤੁਰਵੇਦੀ ਤੇ ਨਰਿੰਦਰ ਪਟਿਆਲ, ਦੋ ਬੰਦਿਆਂ ਨੇ ਪੂਰੇ ਇੰਡੀਅਨ ਸਿਸਟਮ ਦੇ ਸਾਹਮਣੇ ਪੰਜਾਬ ਦੀਆਂ, ਪੰਜਾਬ ਦੇ ਸੱਤਾ ਦੀਆਂ, ਜਿਹੜੀ ਸੱਤਾ ਮਗਰ ਸਾਡੇ ਬੰਦੇ ਇੱਥੇ ਲਿਰਕੜੀਆਂ ਲੈਂਦੇ ਫਿਰਦੇ ਆ, ਐ ਚੰਗੀ ਤਰ੍ਹਾਂ ਉਹਦਾ ਜਲੂਸ ਕੱਢ। ਖੈਰ,
ਦੂਜਾ ਜਿਹੜਾ ਮਸਲਾ ਹੈ ਉਹ ਆ ਜਾਂਦੇ ਆਪਾਂ ਤਰਨਤਾਰਨ ਇਲੈਕਸ਼ਨ। ਤਰਨਤਾਰਨ ਦੇ ਵਿੱਚ ਜਿਹੜਾ ਭਾਈ ਮਨਦੀਪ ਸਿੰਘ, ਭਾਈ ਸੰਦੀਪ ਸਿੰਘ ਸਨੀ ਦੇ ਭਰਾ ਦੀ ਚੋਣ ਮੁਹਿੰਮ ਐਤਕੀ ਜਿੰਨੇ ਵੀ ਅੱਡ ਅੱਡ ਪੰਥਕ ਜਾਂ ਖਾਲਿਸਤਾਨੀ ਧੜੇ ਨੇ, ਧਿਰਾਂ ਨੇ, ਸ਼ਖਸੀਅਤਾਂ ਨੇ, ਸਾਰੇ ਭਾਈ ਮਨਦੀਪ ਸਿੰਘ ਦੇ ਮਗਰ। ਦੂਜਾ ਜਿਹੜਾ ਬਾਦਲ ਦਲ ਵੱਲੋਂ ਇਸ ਖਿੱਤੇ ਵਿੱਚ ਉਮੀਦਵਾਰ ਉਤਾਰਿਆ ਗਿਆ ਉਹ ਬਿਲਕੁਲ ਉਹੀ ਪੱਤਾ ਖੇਡਿਆ ਗਿਆ ਜਿਹੜਾ ਸੰਗਰੂਰ ਲੋਕ ਸਭਾ ਜਿਮਨੀ ਚੋਣ ਮੌਕੇ ਖੇਡਿਆ ਸੀ। ਉਦੋਂ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਮੂੰਹ ਬੋਲੀ ਭੈਣ ਉਸ ਇਲਾਕੇ ਦੇ ਪਿਪਲੀ ਕੋਠੇ ਗੁਰੂ ਸਾਹਿਬ ਮਹਾਰਾਜ ਕੋਲੇ ਪਿੰਡ ਆ, ਉਥੋਂ ਦੇ ਸ਼ਹੀਦ ਭਾਈ ਹਰਪਿੰਦਰ ਸਿੰਘ ਗੋਲਡੀ ਦੀ ਸਕੀ ਭੈਣ ਬੀਬੀ ਕਮਲਦੀਪ ਕੌਰ ਰਾਜੋਆਣਾ, ਉਹਨਾਂ ਨੂੰ ਬਾਦਲ ਦਲ ਨੇ ਉਮੀਦਵਾਰ ਬਣਾਇਆ ਸੀ ਕਿ ਮਾਨ ਦਾ ਕੰਮ ਖਰਾਬ ਹੋ, ਉਹ ਜਿਹੜਾ ਮਰਜ਼ੀ ਜਿੱਤ ਜੇ। ਇਹ ਹਰਾਈ। ਐਤਕੀ ਇੱਥੇ ਧਰਮੀ ਫੌਜੀ ਜਿਨ੍ਹਾਂ ਨੂੰ ਅੱਜ ਤੱਕ ਕਦੇ ਪੁੱਛਿਆ ਨਹੀਂ, ਅੱਜ ਤੱਕ ਬਾਦਲ ਦਲ ਦੇ ਉੱਤੇ ਧਰਮੀ ਫੌਜੀ ਐਸੋਸੀਏਸ਼ਨ ਦਾ ਇਹੀ ਇਤਰਾਜ਼ ਰਿਹਾ ਕਿ ਇਹਨਾਂ ਨੇ ਸਾਡੀ ਕਦੇ ਬਾਤ ਨਹੀਂ ਪੁੱਛੀ। ਪਰ ਐਤਕੀ ਇੱਕ ਤਾਂ ਉਸ ਪਰਿਵਾਰ ਦਾ ਆਪਦਾ ਇੱਕ ਆਧਾਰ ਆ, ਦੂਜਾ ਉਹਨਾਂ ਦੀ ਪਰਿਵਾਰਕ ਰਿਸ਼ਤੇਦਾਰੀ ਦੇ ਵਿੱਚੋਂ ਇੱਕ ਬਾਹਰ ਗਏ ਹੋਏ ਬੰਦੇ ਬਾਰੇ ਚਰਚਾ ਕਿ ਉਹ ਬੜਾ ਧੜੱਲੇਦਾਰ ਆ, ਕੋਈ ਕਹਿੰਦਾ ਜੀ ਉਹ ਗੈਂਗਸਟਰ ਆ, ਕੋਈ ਕਹਿੰਦਾ ਜੀ ਉਹ ਨਹੀਂ ਹੈਗਾ, ਉਹ ਤਾਂ ਐ ਆ ਤੇ ਉਹ ਆ, ਇੱਕ ਉਹਦਾ ਚੱਕਰ ਹੋ ਗਿਆ। ਹੋਰ ਕਈ ਕਾਰਨ ਰਲ ਕੇ ਸੁਖਬੀਰ ਸਿੰਘ ਬਾਦਲ ਐਂਡ ਕੰਪਨੀ ਨੇ ਧਰਮੀ ਫੌਜੀ ਦੀ ਸਿੰਘਣੀ ਨੂੰ ਉੱਥੇ ਮੈਦਾਨ 'ਚ ਉਤਾਰਿਆ। ਖਾਸ ਗੱਲ ਇਹ ਆ ਕਿ ਪਿਛਲੀ ਵਾਰ ਵਿਰਸਾ ਸਿੰਘ ਬਲਟੋਹਾ ਵੱਧ ਤੋਂ ਵੱਧ ਕੌੜੀ ਕਸੈਲੀ ਗੱਲ ਕਹਿੰਦਾ ਸੀ ਤੇ ਜਿੰਨੀ ਉਹ ਕੌੜੀ ਕਸੌਲੀ ਗੱਲ ਕਹਿੰਦਾ ਸੀ ਓਨਾ ਜ਼ਿਆਦਾ ਇਸ ਇਲਾਕੇ ਦਾ ਵੋਟਰ ਗੁੱਸੇ 'ਚ ਚੌੜ 'ਚ ਤਿੜ 'ਚ ਆ ਕੇ ਵੀ ਅਸੀਂ ਤੈਨੂੰ ਫਿਰ ਦਿਖਾਉਨੇ, ਉਹ ਫਿਰ ਭਾਈ ਅਮਰਤਪਾਲ ਵੱਲ ਝੁਕਦਾ ਸੀ। ਐਤਕੀ ਨਾ ਤਾਂ ਉਮੀਦਵਾਰ ਜਿਹੜੀ ਉਹ ਧਰਮੀ ਫੌਜੀ ਦੀ ਸਿੰਘਣੀ ਹੈ, ਨਾ ਉਹਦੇ ਪਰਿਵਾਰ ਦੇ ਵਿੱਚੋਂ ਕੋਈ ਹੋਰ, ਨਾ ਬਾਦਲ ਦਲ ਦਾ ਕੋਈ ਹੋਰ ਆਗੂ, ਇੱਥੋਂ ਤੱਕ ਕਿ ਦੋ ਜਿਹੜੇ ਬੰਦੇ ਭਾਈ ਅਮਰਤਪਾਲ ਸਿੰਘ ਨੂੰ ਜਿੱਤਣ ਲਈ ਮਾਹੌਲ ਤਿਆਰ ਕਰਕੇ ਦੇਣ ਲਈ ਮੁੱਖ ਤੌਰ ਦੇ ਉੱਤੇ ਮੰਨੇ ਜਾਂਦੇ ਆ, ਵਿਰਸਾ ਸਿੰਘ ਬਲਟੋਹਾ ਤੇ ਭਾਈ ਸੁਖਬੀਰ ਸਿੰਘ ਬਾਦਲ, ਜਿਨ੍ਹਾਂ ਦੋਨਾਂ ਨੇ ਰੱਜ ਕੇ ਉਹਨਾਂ ਦਿਨਾਂ 'ਚ ਵੀ ਏਜੰਸੀਆਂ ਦਾ ਬੰਦਾ, ਇਹ ਤਾਂ ਜੀ ਬੀਜੇਪੀ ਨੇ ਭੇਜਿਆ ਜੀ, ਇਹ ਤਾਂ ਫਲਾਣ ਹੋ ਗਿਆ, ਉਹ ਵੀ ਦੋਨੇ ਜਣੇ ਇਹ ਗੱਲ ਨੂੰ ਮੰਨ ਚੁੱਕੇ ਆ। ਉਹਨਾਂ ਨੂੰ ਸਮਝਾਇਆ ਲੱਗਦਾ ਬਿਠਾ ਕੇ ਕਿ ਤੁਸੀਂ ਕੋਈ ਇਹੋ ਜਿਹੀ ਗੱਲ ਨਾ ਕਹਿ ਦਿਓ ਜਿਹਦੇ ਨਾਲ ਜਿਹੜੀ ਵੋਟ ਆਪਾਂ ਨੂੰ ਪੈਣੀ ਆ ਉਹ ਵੀ ਕਹੇ ਵੀ ਠੀਕ ਆ, ਫਿਰ ਅਸੀਂ ਤੁਹਾਨੂੰ ਹਰਾਉਨੇ ਆ ਤੇ ਮਨਦੀਪ ਸਿੰਘ ਨੂੰ ਜਿਤਾਉਨੇ। ਵਿਰਸਾ ਸਿੰਘ ਬਲਟੋਹਾ ਦੀ ਇੰਟਰਵਿਊ ਆ ਚੁੱਕੀ ਆ ਤੇ ਉਹਨੇ ਵੀ ਇਹੀ ਕਿਹਾ ਵੀ ਅਸੀਂ ਤਾਂ ਜੀ ਚਾਹੁੰਦੇ ਆ, ਅਸੀਂ ਕਿਹਾ ਸੀ, ਮੇਰੇ ਨਾਲ ਉਹਨਾਂ ਦਾ ਚੰਗਾ ਰਸੂਖ ਵੀ ਆ ਭਾਈ ਮਨਦੀਪ ਸਿੰਘ ਹੁਣਾਂ ਦਾ, ਵੀ ਤੁਸੀਂ ਨਾ ਚੋਣ ਲੜਿਓ, ਪਰ ਜਦੋਂ ਹੁਣ ਉਹ ਲਾੜੀ ਪਏ ਕੋਈ ਕਰੀਏ ਕੋਈ ਗੱਲ। ਤੇ ਭਾਈ ਜਿਹੜਾ ਉਹ ਜਸਵੰਤ ਆਪਣਾ ਧਰਮੀ ਫੌਜੀ ਆ, ਉਹਦੇ ਪਰਿਵਾਰ ਵੱਲੋਂ ਵੀ ਇਹੀ ਆ ਰਿਹਾ ਵੀ ਅਸੀਂ ਪਿਛਲੀ ਇਲੈਕਸ਼ਨ 'ਚ ਤਾਂ ਠੋਕ ਵਜਾ ਕੇ ਮਦਦ ਕੀਤੀ ਸੀਗੀ ਭਾਈ ਅਮਰਤਪਾਲ ਸਿੰਘ ਦੀ, ਪਰ ਹੁਣ ਸਾਨੂੰ ਨਹੀਂ ਸੀ ਪਤਾ ਵੀ ਉਹਨਾਂ ਨੇ ਵੀ ਉਮੀਦਵਾਰ ਖੜਾ ਕਰ ਦੇਣਾ। ਸਾਨੂੰ ਪਹਿਲਾਂ ਟਿਕਟ ਮਿਲ ਗਈ ਸੀ, ਅਸੀਂ ਵੀ ਪੰਥਕ ਪਰਿਵਾਰ ਆ, ਸਾਡੇ ਵੀ ਪਰਿਵਾਰ ਦੀ ਕੁਰਬਾਨੀ ਆ, ਸਾਨੂੰ ਵੀ ਉਹਨਾਂ ਨੂੰ ਚਾਹੀਦਾ ਸੀ ਕਿ ਸਪੋਰਟ ਕਰ ਦਿੰਦੇ, ਪਰ ਚਲੋ ਕੋਈ ਗੱਲ ਨਹੀਂ, ਜਾਣੀ ਕਿ ਉਹ ਮਾੜਾ ਬੋਲਣ ਤੋਂ ਬਚ। ਤੀਜਾ ਆ ਗਿਆ ਸੁਖਬੀਰ ਸਿੰਘ ਬਾਦਲ। ਅੱਜ ਇਸ ਮਸਲੇ ਉੱਤੇ ਪੂਰੀ ਅੱਖ ਲੱਗੀ ਹੋਈ ਸੀ ਵੀ ਇਹਦਾ ਕੀ ਹਿਸਾਬ ਕਿਤਾਬ, ਪਰ ਉਹਨੂੰ ਪੂਰਾ ਤੋਤਾ ਪੜਾ ਕੇ ਭੇਜਿਆ ਹੋਇਆ ਵੀ ਜਿੰਨਾ ਤੂੰ ਜ਼ਿਆਦਾ ਭਾਈ ਮਨਦੀਪ ਸਿੰਘ ਦੇ ਖਿਲਾਫ ਬੋਲੇਗਾ ਓਨਾ ਤੇਰਾ ਕੰਮ ਖਰਾਬ ਹੋ। ਤੁਹਾਡੇ ਤੇ ਤਾਂ ਪਹਿਲਾਂ ਦੋਸ਼ ਲੱਗਦੇ ਆ ਵੀ ਤੁਸੀਂ ਹਿੰਦੂ ਕੱਟੜਵਾਦ ਦੇ ਹਮਾਇਤੀ ਹੋ, ਭਾਜਵੇਂ ਬ੍ਰਿਗੇਡ ਦੇ, ਤੇ ਜੇ ਤੁਸੀਂ ਭਾਈ ਮਨਦੀਪ ਸਿੰਘ ਦੇ ਖਿਲਾਫ ਬੋਲੋਗੇ ਤਾਂ ਇਹ ਗੱਲ ਪੱਕੀ ਆ ਕਿ ਤੁਹਾਨੂੰ ਸੂਰੀ ਦੇ ਮਾਰੇ ਜਾਣ ਦਾ ਬੜਾ ਦੁੱਖ। ਦੂਜਾ, ਤੁਹਾਡੇ ਉੱਤੇ ਇਹ ਦੋਸ਼ ਲੱਗਦਾ ਬਾਦਲ ਕਿਉਂ ਕਿ ਜਿਨ੍ਹਾਂ ਪੁਲਸੀਆਂ ਨੇ ਪੰਜਾਬ ਦੇ ਵਿੱਚ ਬੇਦੋਸ਼ੇ ਲੋਕਾਂ ਦਾ ਕਤਲੇਆਮ ਕੀਤਾ, ਕਰਵਾਇਆ, ਉਹਨਾਂ ਨਾਲ ਤੁਹਾਡੀ ਯਾਰੀ ਆ,
ਤੁਸੀਂ ਇਜ਼ਹਾਰ ਆਲਮ ਤੇ ਸੈਣੀ ਵਰਗਿਆਂ ਦੀ ਤਾਂ ਗੱਲ ਛੱਡੋ, ਹੋਰ ਬੜਾ ਕੁਛ ਆ। ਤੇ ਜੇ ਤੁਸੀਂ ਹੁਣ ਭਾਈ ਮਨਦੀਪ ਸਿੰਘ ਦੇ ਖਿਲਾਫ ਬੋਲੇ ਤਾਂ ਇਹਦਾ ਮਤਲਬ ਇਹ ਆ ਕਿ ਤੁਸੀਂ ਸੂਬੇ ਵਰਗੇ ਬੁੱਚੜਾਂ ਦੇ ਹੱਕ। ਇਹਨਾਂ ਦੋਨਾਂ ਗੱਲਾਂ ਦੇ ਨਾਲ ਬਾਦਲ ਜੀ, ਇਹ ਜੇ ਤੁਸੀਂ ਬੋਲੇ ਤਾਂ ਇਹਦਾ ਰਿਜ਼ਲਟ ਕੀ ਨਿਕਲਣਾ ਕਿ ਤਰਨਤਾਰਨ ਹਲਕੇ ਦੇ ਉਹ ਲੋਕ ਜਿਹੜੇ ਹਿੰਦੂ ਕੱਟੜਵਾਦ ਦੇ ਵੀ ਸਤਾਏ ਹੋਏ ਨੇ, ਜਿਹੜੇ ਸੂਬੇ ਵਰਗੇ ਹੋਰ ਬੁੱਚੜ ਪੁਲਸੀਆਂ ਦੇ ਵੀ ਸਤਾਏ ਹੋਏ ਨੇ, ਉਹ ਫਿਰ ਆਪਣੇ ਉਲਟ ਹੋ ਜਾਣਗੇ। ਤੇ ਕਿਰਪਾ ਕਰਿਓ, ਤੁਸੀਂ ਕੋਈ ਮਾੜੀ ਚੰਗੀ ਗੱਲ ਆ। ਸੋ ਭਾਈ ਮਨਦੀਪ ਸਿੰਘ ਦੇ ਖਿਲਾਫ ਬੋਲਣ ਤੋਂ ਸੁਖਬੀਰ ਸਿੰਘ ਬਾਦਲ, ਵਿਰਸਾ ਸਿੰਘ ਬਲਟੋਹਾ ਤੇ ਉਮੀਦਵਾਰ ਦੇ ਪਰਿਵਾਰ ਸਮੇਤ ਕੋਈ ਵੀ ਬਾਦਲ ਧੜੇ ਦਾ ਆਗੂ ਇਸ ਮੌਕੇ ਤਿਆਰ ਨਹੀਂ। ਇਹ ਉਹਨਾਂ ਨੇ ਸੰਗਰੂਰ ਜਿਮਨੀ ਚੋਣ ਜਾਂ ਖਾਸ ਤੌਰ ਤੇ ਖਡੂਰ ਸਾਹਿਬ ਵਾਲੀ ਜਿਮਨੀ ਚੋਣ ਜਿਹੜੀ ਹੋਈ, ਇਹਦੇ ਤੋਂ ਅਕਲ ਸਿੱਖੀ ਲੱਗਦੀ ਹੈ। ਭਾਵੇਂ ਔਖਾ ਬੜਾ ਵਿਰਸਾ ਸਿੰਘ ਬਲਟੋਹੇ ਲਈ ਵੀ ਔਖਾ, ਤੇ ਸੁਖਬੀਰ ਸਿੰਘ ਬਾਦਲ ਨੂੰ ਤਾਂ ਸਭ ਤੋਂ ਵਿਸ਼ਾ ਹੀ ਪਿਆਰਾ ਇਹ ਆ ਵੀ ਲੋਕਾਂ ਨੂੰ, ਨੌਜਵਾਨਾਂ ਨੂੰ, ਜਿਹੜੇ ਵਿਰੋਧੀ ਸਿੱਖ ਨੇ, ਕਾਂਗਰਸ ਦੇ ਏਜੰਟ ਕਹਿਣਾ, ਭਾਜਪਾ ਦੇ। ਵੈਸੇ ਹੀ ਇਹਨਾਂ ਦੇ ਪਰਿਵਾਰ 'ਚ ਜਦੋਂ ਸੰਤ ਭਿੰਡਰਾਂ ਵਾਲਿਆਂ ਦਾ ਉਭਾਰ ਹੋਇਆ ਸੀ, ਉਦੋਂ ਵੱਡਾ ਬਾਦਲ ਵੀ ਕਹਿੰਦਾ ਸੀ ਕਾਂਗਰਸ ਦੇ ਏਜੰਟ। ਤੇ ਜਦੋਂ ਟੌਹੜਾ ਸਾਹਿਬ ਅਲੱਗ ਹੋਏ ਸੀ, ਉਦੋਂ ਵੀ ਬਾਦਲ ਤੇ ਸੁਖਬੀਰ ਨੇ ਇਹੀ ਰੰਡੀ ਰੋਣਾ ਪਾਇਆ ਹੁੰਦਾ ਸੀ ਵੀ ਕਾਂਗਰਸ ਨੇ ਖੜੇ ਕੀਤੇ ਆ ਜੀ, ਇਹ ਤਾਂ ਨੀਲੀ ਕਾਂਗਰਸ ਆ ਟੌਹੜਾ ਸਾਹਿਬ ਤਾਂ। ਇਹੀ ਕੁਝ ਐਤਕੀ ਕਹਿਣ ਨੂੰ ਫਿਰਦੇ ਸੀ। ਐਤਕੀ ਹੁਣ ਕਾਂਗਰਸ ਤਾਂ ਨਹੀਂ ਕਹਿੰਦੇ ਹੁੰਦੇ, ਹੁਣ ਤਾਂ ਖਡੂਰ ਸਾਹਿਬ ਕਹਿੰਦੇ ਸੀ ਬੀਜੇਪੀ ਦੇ ਏਜੰਟ। ਪਰ ਐਤਕੀ ਇਹ ਜਿਹੜਾ ਨਵਾਂ ਵਰਤਾਂਤ ਆ, ਇਹ ਕਿੰਨਾ ਕੁ ਇਹਨਾਂ ਨੂੰ ਲਾਹਾ ਦਵਾਉਂਦਾ, ਕਿਉਂਕਿ ਲੋਕ ਜਿਹੜੇ ਨੇ ਉਹ ਕਹਿੰਦੇ ਆ ਵੀ ਸੁਖਬੀਰ ਸਿਆਂ ਤੂੰ ਜੋ ਮਰਜ਼ੀ ਕਰ ਲਾ, ਜੋ ਤੂੰ ਕਰ ਚੁੱਕਿਆ ਨਾ ਸਾਡੀ ਕੌਮ ਨਾਲ। ਹੁਣ ਉਹ ਬੇਬੇ ਮਰ ਗਈ ਜਿਹੜੀ ਦਹੀਂ ਨਾਲ ਟੁੱਕ ਦਿੰਦੀ ਹੁੰਦੀ ਸੀ, ਹੁਣ ਤੇ ਪੈਰ ਨਹੀਂ ਲੱਗੇ। ਸੋ ਇਸ ਗੱਲ ਦੇ ਉੱਤੇ ਹੀ ਅਸੀਂ ਕਹਿ ਦਿੰਦੇ ਆ ਕਿ ਚਾਹੇ ਸਾਡਾ ਇਲੈਕਟ੍ਰੋਨਿਕ ਸਿਸਟਮ 'ਚ ਯਕੀਨ ਨਹੀਂ ਹੈ, ਪਰ ਜੇਕਰ ਕੋਈ ਬਾਦਲਕਿਆਂ ਦੀ ਥਾਂ ਤੇ ਕੋਈ ਪੰਥਕ ਜਾਂ ਖਾਲਿਸਤਾਨੀ ਧਿਰ ਪੈਦਾ ਹੁੰਦੀ ਆ, ਐਮਐਲਏ ਐਮਪੀ ਬਣਦੇ ਆ, ਭਾਈ ਬਣ ਲਓ ਤੁਸੀਂ ਵੀ ਚਾਲ ਲਾਰੂ। ਜਿਹੋ ਜਿਹਾ ਫੰਨੂ ਆ ਬਾਕੀ ਖੋਹੀ ਜਾਂਦੇ ਆ ਆਪ ਵਾਲੇ, ਗਏ ਗੁਜ਼ਰਿਆ ਜਿਹਾ ਸਿਸਟਮ, ਤੇ ਉਹ ਜਿਹਾ ਤੁਸੀਂ ਭਾਈ ਚਾਲ ਲਾ ਲਓਗੇ, ਕੋਈ ਚੱਕਰ ਨਹੀਂ। ਸੋ ਜਿਹੜਾ ਸੁਖਬੀਰ ਬਾਦਲ ਹੁਣੀ ਬੋਲਣੋਂ ਰੁਕ ਰਹੇ ਨੇ, ਬੀਜੇਪੀ ਤਾਂ ਦੇਖਦੀ ਹੋਈ ਨਹੀਂ ਇਸ ਹਲਕੇ 'ਚ। ਕਾਂਗਰਸ ਵਾਲਿਆਂ ਨੂੰ ਪਤਾ ਨਹੀਂ ਕੀ ਘੇਸੂ ਫਿਰਿਆ ਹੋਇਆ, ਉਹਨਾਂ ਨੇ ਫੱਟੇ ਚੱਕੇ ਪਏ ਨੇ। ਪਹਿਲਾਂ ਤਾਂ ਉਹਨਾਂ ਦਾ ਜਿਹੜਾ ਬੜਿੰਗ ਆ, ਉਹ ਬੜਾ ਤੜਿੰਗ ਹੋਇਆ। ਉਹਨੇ ਬੜਾ ਕਿਹਾ ਜੀ ਅਸੀਂ ਖਾਲਿਸਤਾਨ, ਜਿਵੇਂ ਰੈਫਰੈਂਡਮ ਹੋਣਾ ਹੋਵੇ ਇਸ ਹਲਕੇ 'ਚ। ਅਸਲ ਵਿੱਚ ਅੱਜ ਵੀ ਉਹਨਾਂ ਦੀ ਸਾਰੀ ਜਿਹੜੀ ਚੋਣ ਮੁਹਿੰਮ ਦੇ ਉੱਤੇ ਜਿੱਥੇ ਜਿੱਥੇ ਐਨਾਲਿਸਿਸ ਵਿਸ਼ਲੇਸ਼ਣ ਹੋਇਆ, ਉਹ ਇਹ ਸੋਚ ਰਹੇ ਨੇ ਕਿ ਸਾਡੀ ਜਿਹੜੀ ਅਗਲੇ ਸਾਲ ਜਨਰਲ ਚੋਣ ਵਿੱਚ ਸਰਕਾਰ ਬਣਨ ਦੇ ਆਸਾਰ ਨੇ, ਉਹ ਇਸੇ ਗੱਲ 'ਚ ਹੀ ਪਏ ਨੇ ਕਿ ਜੇ ਅਸੀਂ ਤਰਨਤਾਰਨ ਵਾਲੀ ਸੀਟ ਜਿੱਤ ਗਏ। ਹੁਣ ਤਰਨਤਾਰਨ ਵਾਲੀ ਜਿਹੜੀ ਇਹ ਸੀਟ ਆ, ਇਹ ਕਾਂਗਰਸ ਲਈ ਜਿੱਤਣੀ ਬੜੀ ਜ਼ਰੂਰੀ ਆ, ਇਹ ਇੱਕ ਨੁਕਤਾ। ਪਰ ਬੇਅੰਤ ਸਿੰਘ ਵਾਲੇ ਰਾਹ ਤੇ ਚੱਲ ਕੇ ਉਹ ਰਾਜਾ ਵੜਿੰਗ, ਜਿਹੜਾ ਇੰਦਰਾ ਨੂੰ ਮਾਂ ਕਹਿ ਕੇ ਗਲ 'ਚ ਟੀ-ਸ਼ਰਟ ਜੀ ਪਾ ਕੇ ਘੁੰਮਦਾ ਫਿਰਦਾ ਹੁੰਦਾ, ਜਿਹੜਾ ਸਿੱਖ ਜਜ਼ਬਾਤਾਂ ਦੀ, ਜਿਸ ਸਿੱਖ ਜਜ਼ਬਾਤ ਦਾ ਅਸਲੀ ਜਿਹੜਾ ਰੂਪ ਆ, ਪ੍ਰਗਟਾਵਾ, ਉਹ ਤਰਨਤਾਰਨ ਤੋਂ ਹੁੰਦਾ। ਇਹ ਉਹ ਇਲਾਕਾ, ਉਹ ਸੀਟ ਆ ਜਿੱਥੇ ਕੌਮ ਪ੍ਰਸਤੀ ਦਾ, ਪੰਥ ਪ੍ਰਸਤੀ ਦਾ ਜਲਵਾ ਜਿਹੜਾ ਉਹ ਸਦਾ ਹੀ ਉਜਾਗਰ ਹੋਇਆ। ਇੱਥੇ ਉਹ ਗੱਲਾਂ ਉਹ ਕਰ ਰਿਹਾ ਜਿਹਦੇ ਨਾਲ ਇਸ ਹਲਕੇ ਦੇ ਵਿੱਚੋਂ ਕਰਮਵੀਰ ਸਿੰਘ ਬੁਰਜਗਿੱਲ, ਜਿਹੜਾ ਉਮੀਦਵਾਰ ਕਾਂਗਰਸ ਦਾ, ਉਹ ਵੀ ਚੀਕਾਂ ਮਾਰਦਾ ਫਿਰਦਾ ਹੋਣਾ ਵੀ ਯਾਰ ਕਾਹਨੂੰ, ਜਿਹੜੇ ਐ ਤਾਂ ਮੇਰੇ ਘਰਦਿਆਂ ਨੇ ਵੀ ਨਹੀਂ ਵੋਟ ਪਾਉਣੀ। ਇਸ ਹਲਕੇ ਦੇ ਵਿੱਚ ਪੰਥ ਦੇ ਜਜ਼ਬਾਤਾਂ ਦੇ ਉਲਟ ਚੱਲ ਕੇ ਵੋਟ ਕੋਈ ਨਹੀਂ ਮਿਲਣੀ। ਹੁਣ ਇੱਕ ਆਪਾਂ ਹੋਰ ਨੈਰੇਟਿਵ, ਹੋਰ ਗੱਲ ਦੇ ਉੱਤੇ ਵੀ ਥੋੜਾ ਜਿਹਾ ਚਰਚਾ ਕਰਕੇ ਅੱਗੇ ਵਧਾਂਗੇ। ਬਾਦਲ ਦਲ ਵਾਲਿਆਂ ਨੇ ਜਿਸ ਧਰਮੀ ਫੌਜੀ ਨੂੰ ਇਸ ਹਲਕੇ ਚੋਂ ਟਿਕਟ ਦਿੱਤੀ ਆ, ਉਹ ਪਰਿਵਾਰ ਜਿਹੜਾ ਹੈ ਉਹਦਾ ਜੂਨ 84 ਨਾਲ ਸੰਬੰਧ ਹੈ। ਕਿਉਂ? ਬਈ ਦਰਬਾਰ ਸਾਹਿਬ ਤੇ ਹਮਲਾ ਸੁਣ ਕੇ ਧਰਮੀ ਫੌਜੀਆਂ ਨੇ ਬਗਾਵਤ ਕਰਤੀ ਸੀ। ਸੋ
ਇਹ ਪਰਿਵਾਰ ਜਾਂ ਇਸ ਪਰਿਵਾਰ ਦੀ ਹਮਾਇਤ ਵਿੱਚ ਜਦੋਂ ਕੋਈ ਸਿੱਖ ਭੁਗਤੂਗਾ, ਉਹਦੇ ਸਾਹਮਣੇ 1984 ਦੇ ਦੋਨੇ ਵੱਡੇ ਘੱਲੂਘਾਰੇ, ਜੂਨ ਤੇ ਨਵੰਬਰ ਵਾਲਾ, ਤੇ ਬਾਅਦ ਵਿੱਚ ਜੋ ਨਸਲਕੁਸ਼ੀ 15-20 ਸਾਲ ਹੋਈ, ਉਹ ਸਾਰਾ ਕੁਝ ਪਿਆ ਹੋਊਗਾ ਕਿ ਸਾਡੇ ਵਰਗਾ ਹੀ ਪੀੜਤ ਪਰਿਵਾਰ ਆ। ਜਦੋਂ ਕਿਸੇ ਪਰਿਵਾਰ ਦੇ ਵਿੱਚ ਨੌਕਰੀ ਤੇ ਲੱਗਿਆ ਹੋਇਆ ਬੰਦਾ ਨੌਕਰੀ ਛੱਡ ਕੇ ਆ ਜਾਵੇ, ਘਰ 'ਚ ਔਖ ਤਾਂ ਹੋ ਹੀ ਜਾਂਦੀ ਹੈ। ਠੀਕ ਆ, ਅੱਜ ਉਹ ਬਾਦਲ ਦਲ ਦੇ ਉਮੀਦਵਾਰ ਆ, ਪਰ ਇਹ ਤਾਂ ਗੱਲ ਮੰਨਣੀ ਪਊਗੀ ਕਿ ਉਹਨਾਂ ਨੇ ਵੀ ਔਖ ਕੱਟੀ। ਤੋ ਜਿਨ੍ਹਾਂ ਪਰਿਵਾਰਾਂ ਨਾਲ ਰਾਬਤਾ, ਰਿਸ਼ਤਾ, ਨਾਤਾ ਰਿਹਾ ਹੋਣਾ, ਜਿਹੜੇ ਉਹਨੂੰ ਜਾਣਦੇ ਹੋਣੇ ਆ ਪਰਿਵਾਰ ਨੂੰ, ਉਹ ਚਾਹਣਗੇ ਕਿ ਆਪਾਂ ਵੀ ਇਹਨੂੰ ਹਮਾਇਤ ਕਰੀਏ, ਵੋਟ ਪਾਈਏ। ਪਰ ਇਸ ਵੋਟ ਬੈਂਕ ਨੂੰ ਹੋਰ ਪੱਕਾ ਕਰਨ ਲਈ ਕਿ ਉਹ ਵੋਟ ਪੈ ਜਾਵੇ, ਹੁਣ ਉਹ ਕਾਂਗਰਸ ਵਾਲੇ ਲੱਗੇ ਹੋਏ ਨੇ। ਜਿੰਨਾ ਜ਼ਿਆਦਾ ਰਾਜਾ ਵੜਿੰਗ ਤੇ ਹੋਰ ਕਾਂਗਰਸੀ ਲੀਡਰ ਇਹ ਕਹਿੰਦੇ ਨੇ ਕਿ ਖਾਲਿਸਤਾਨ ਲਈ ਰੈਫਰੈਂਡਮ ਆ ਜੀ, ਤੁਸੀਂ ਖਾਲਿਸਤਾਨ, ਅਸੀਂ ਹਿੰਦੁਸਤਾਨ ਰਹਿਣਾ, ਫਲਾਣ ਢੀਂਗ, ਇਹਦੇ ਨਾਲ ਮੱਲੋ ਮੱਲੀ ਉਹ ਵੋਟ ਧੱਕ ਕੇ ਇਸ ਧਰਮੀ ਫੌਜੀ ਪਰਿਵਾਰ ਨੂੰ ਪਵਾ ਰਹੇ ਨੇ। ਕਿਉਂਕਿ ਇਹ ਧਰਮੀ ਫੌਜੀ ਪਰਿਵਾਰ ਉਸ ਸਾਰੇ ਕਾਸੇ ਦਾ ਇੱਕ ਤਰੀਕੇ ਨਾਲ ਸਿੰਬਲ ਵੀ ਆ, ਬਿੰਬ ਵੀ ਆ। ਭਾਈ ਮਨਦੀਪ ਸਿੰਘ ਵੀ ਉਸੇ ਡੋਮੇਨ ਚੋਂ, ਉਸੇ ਹਿਸਾਬ ਕਿਤਾਬ ਚੋਂ ਹੈ ਜਿੱਥੋਂ ਧਰਮੀ ਫੌਜੀ ਪਰਿਵਾਰ। ਇਹ ਗੱਲ ਭਾਈ ਮਨਦੀਪ ਸਿੰਘ ਨੇ ਵੀ ਤੇ ਹੋਰਾਂ ਨੇ ਵੀ ਬੜਿਆਂ ਨੇ ਚਰਚਾ ਕੀਤੀ ਆ ਕਿ ਉਹ ਪਰਿਵਾਰ ਸਹੀ ਆ ਪਰ ਉਹਦੀ ਪਾਰਟੀ ਗਲਤ। ਇਹ ਗੱਲ ਇੱਕ ਨੁਕਤਾ ਤਾਂ ਹੈ, ਪਰ ਜਿਹੜਾ ਇਸ ਪਰਿਵਾਰ ਦੇ ਖੜਨ ਕਰਕੇ ਭਾਈ ਮਨਦੀਪ ਸਿੰਘ ਦੇ ਵੋਟ ਬੈਂਕ ਨੂੰ ਫਰਕ ਪਿਆ, ਉਹ ਮੰਨਣਾ ਪਊ। ਜੇ ਇਸ ਪਰਿਵਾਰ ਦੀ ਥਾਂ ਕੋਈ ਸਿਆਸੀ ਆਮ ਰਵਾਇਤੀ ਬਾਦਲ ਦਲ ਦਾ ਉਮੀਦਵਾਰ ਇਲੈਕਸ਼ਨ ਲੜਦਾ ਤਾਂ ਹਾਲਾਤ ਹੋਰ ਹੋਣੇ ਸੀ। ਫਿਰ ਜਿਹੜੀ ਵੋਟ ਵੜਿੰਗ ਹੋਣਾ ਦੇ ਕਰਕੇ ਪੰਥਕ ਵੋਟ ਨੇ ਅੱਜ ਅੱਧੋ ਅੱਧੀ ਹੋਣਾ, ਕੋਈ ਧਰਮੀ ਫੌਜੀ ਪਰਿਵਾਰ ਵੱਲ ਜਾਊ, ਅੱਧੀ ਇੱਧਰ ਆਊ, ਉਹ ਪੂਰੀ ਦੀ ਪੂਰੀ ਭਾਈ ਮਨਦੀਪ ਸਿੰਘ ਨੂੰ ਪੈਣੀ ਸੀ। ਸੋ ਭਾਈ ਮਨਦੀਪ ਸਿੰਘ ਲਈ ਇਹ ਇਲੈਕਸ਼ਨ ਜਿੱਤਣੀ ਉਨੀ ਸੌਖੀ ਨਹੀਂ ਹੈ ਜਿੰਨੀ ਸੌਖੀ ਕਾਂਗਰਸ ਅਤੇ ਬਾਦਲ ਦਲ ਨੇ ਖਡੂਰ ਸਾਹਿਬ ਵਾਲੀ ਇਲੈਕਸ਼ਨ ਜਿਹੜੀ ਸੀ ਭਾਈ ਅਮਰਤਪਾਲ ਸਿੰਘ ਲਈ ਕਰਤੀ ਸੀ। ਖੈਰ, ਅਜੇ ਜੰਗ ਸ਼ੁਰੂ ਹੋਈ ਆ, ਅਜੇ ਇਹ ਲੜਾਈ ਜਿਹੜੀ ਆ ਹੋਰ ਵਧੂ। ਹੁਣ ਬੀਜੇਪੀ ਦੀ ਗੱਲ ਕਰ। ਬੀਜੇਪੀ ਵਾਲੇ ਇੱਕ ਪਾਸੇ ਤਾਂ ਅਮਿਤ ਸ਼ਾਹ ਹੁਣੀ ਪਾਰਲੀਮੈਂਟ 'ਚ ਦਮ ਗੱਜੇ ਮਾਰਦੇ ਆ ਕਿ ਮੇਰਾ ਦੋਸਤ ਹੈ ਰਵਨੀਤ ਬਿੱਟੂ, ਇਸਕੇ ਦਾਦਾ को जिसने मारा था, मतलब ਉਹ ਕਹਿੰਦੇ ਆ ਵੀ ਆਪਾਂ ਬਲਵੰਤ ਸਿੰਘ ਰਾਜੋਆਣੇ ਨੂੰ, ਭਾਈ ਬਲਵੰਤ ਸਿੰਘ ਰਾਜੋਆਣੇ ਨੂੰ ਫਾਂਸੀ ਲਾਉਣੀ ਹੀ ਲਾਉਣੀ। ਇੱਕ ਪਾਸੇ ਤਾਂ ਇਹ ਗੱਲ, ਦੂਜੇ ਪਾਸੇ ਕਹਿੰਦੇ ਆ ਵੀ ਸਿੱਖਾਂ ਲਈ, ਸਿੱਖੀ ਲਈ ਸਾਡੇ ਮਨ 'ਚ ਦਰਦ ਬੜਾ, ਅਸੀਂ ਤਾਂ ਜੀ ਸਿੱਖਾਂ ਦੇ ਬਾਰੇ ਜਾਣੇ ਆ, ਅਸੀਂ ਤਾਂ ਜੀ ਸਿੱਖਾਂ ਤੋਂ 1 ਇੰਚ ਪਾਸੇ ਨਹੀਂ। ਇਹ ਵੀ ਗੱਲ ਬੀਜੇਪੀ ਵਾਲੇ, ਭਗਵੇਂ ਬ੍ਰਿਗੇਡ ਵਾਲੇ ਵਿਚਾਰੇ ਲੋਕਾਂ ਨੂੰ ਭਰਮਾਉਣ ਲਈ ਕਰਦੇ। ਤੀਜੇ ਪਾਸਿਓਂ ਆਰਪੀ ਸਿੰਘ ਜਿਹੜਾ ਬੀਜੇਪੀ ਦਾ ਦਿੱਲੀ ਦਾ ਇੱਕ ਸਿੱਖ ਆਗੂ ਆ, ਉਹ ਦਿੱਲੀ ਦੀ ਬੀਜੇਪੀ ਦੇ ਵੱਲੋਂ ਸੀਐਮ ਆ ਜਿਹੜੀ ਰੇਖਾ, ਮੈਡਮ ਰੇਖਾ ਗੁਪਤਾ, ਸ਼ਾਇਦ ਉਹਨਾਂ ਕੋਲ ਪਹੁੰਚੇ ਆ ਪਰਸੋਂ, ਤੇ ਕਿਹਾ ਹੈਗਾ ਕਿ ਕੇਜਰੀਵਾਲ ਨੇ ਤਾਂ ਨਹੀਂ ਸੀ ਕੀਤਾ, ਤੁਸੀਂ ਉਹੀ ਕੰਮ ਕਰ ਦਿਓ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਫਾਈਲ ਆ ਉਹ ਤੇ ਮਾਰੋ ਘੁੱਗੀ ਤੇ ਉਹਦੀ ਰਿਹਾਈ ਹੋਵੇ। ਸੋ ਇੱਕ ਪਾਸੇ ਤਾਂ ਸਿੱਖਾਂ ਨੂੰ ਭਰਮਾਉਣ ਵਾਲੀਆਂ ਗੱਲਾਂ, ਦੂਜੇ ਪਾਸੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇ ਕੇ ਸਿੱਖਾਂ ਨੂੰ ਸਤਾਉਣ ਵਾਲੀਆਂ ਗੱਲਾਂ। ਹੁਣ ਕਹਿੰਦਾ ਅਮਿਤ ਸ਼ਾਹ ਇਹ ਹੈ ਕਿ ਰਵਨੀਤ ਬਿੱਟੂ ਸਿਆ ਤੇਰੇ ਦਾਦੇ ਕਰਕੇ ਆਪਾਂ ਰਾਜੋਆਣੇ ਨੂੰ ਫਾਂਸੀ ਦੇਣੀ। ਦੂਜੇ ਪਾਸੇ ਰਾਜੋਆਣੇ ਨੂੰ ਫਾਂਸੀ ਦੇ ਬਾਰੇ ਬਾਰ-ਬਾਰ ਬੇਅੰਤ ਸਿੰਘ ਦੇ ਪੋਤੇ ਕਹਿ ਚੁੱਕੇ ਆ ਕਿ ਸਾਨੂੰ ਕੋਈ ਇਤਰਾਜ਼ ਨਹੀਂ, ਇਹਨਾਂ ਨੂੰ ਚਾਹੇ ਰਿਹਾ ਕਰ ਦਿਓ।
ਤੀਜੇ ਪਾਸੇ ਇਹ ਆ ਕਿ ਲਗਾਤਾਰ ਦਿਖ ਰਿਹਾ ਕਿ ਰਵਨੀਤ ਸਿੰਘ ਬਿੱਟੂ ਪੰਜਾਬ ਦੇ ਵਿੱਚ ਬੀਜੇਪੀ ਦੇ ਵੱਲੋਂ ਮੋਢੀ ਆਗੂ ਬਣਨਾ ਚਾਹੁੰਦਾ ਤੇ ਪੰਜਾਬ ਦੇ ਵਿੱਚ ਚਾਹੇ ਉਹ ਦਿੱਲੀ 'ਚ ਮਿਨਿਸਟਰ ਹੈ ਪਰ ਉਹਦੇ ਮਹੀਨੇ ਦੇ ਵਿੱਚੋਂ 20-25 ਦਿਨ ਪੰਜਾਬ ਦੀ ਸਿਆਸਤ ਵਿੱਚ ਹੀ ਡੋਲੂ ਖੜਕਦਾ। ਉਹ ਚਾਹੁੰਦਾ ਇਹ ਆ ਕਿ ਮੈਂ ਪੰਜਾਬ ਦੇ ਵਿੱਚ ਸੀਐਮ ਦੀ ਪਦਵੀ ਲਈ ਆਪਦੇ ਆਪ ਨੂੰ ਪੂਰੀ ਤਰ੍ਹਾਂ ਪ੍ਰੋਜੈਕਟ ਕਰਾਂ। ਜੇਕਰ ਪੰਜਾਬ ਦੀ ਧਰਤੀ ਤੋਂ ਲੋਕਾਂ ਦੇ ਲਈ ਸੀਐਮ ਦੇ ਚਿਹਰੇ ਵਜੋਂ ਉਹਨੇ ਉੱਭਰਨਾ ਤਾਂ ਸਿੱਖਾਂ ਨੂੰ ਜਲੀਲ ਕਰਕੇ, ਸਿੱਖਾਂ ਨੂੰ ਦੁਖੀ ਕਰਕੇ ਭਾਈ ਰਾਜੋਆਣੇ ਨੂੰ ਫਾਂਸੀ ਦੇ ਕੇ ਫੇਰ ਕਿਵੇਂ ਇਹ ਗੱਲ ਬਣ ਸਕਦੀ। ਇਸ ਘੁੰਮਣ ਘੇਰੀ ਨੂੰ ਬੀਜੇਪੀ ਨੇ ਜਿਸ ਤਰੀਕੇ ਨਾਲ ਉਲਝਾਇਆ ਹੋਇਆ, ਇਹਦੇ ਵੀ ਬਹੁਤ ਸਾਰੇ ਪੱਖ ਨੇ ਜਿਹੜੇ ਆਉਣ ਵਾਲੇ ਦਿਨਾਂ 'ਚ ਹਜੇ ਖੁੱਲਣਗੇ। ਅੱਜ ਭਾਈ ਰਾਜੋਆਣੇ ਦੀ ਫਾਂਸੀ ਦੇ ਮਸਲੇ ਉੱਤੇ ਸੁਪਰੀਮ ਕੋਰਟ 'ਚ ਸੁਣਵਾਈ ਹੋਣੀ ਸੀ ਪਰ ਅੱਜ ਉਹ ਮਸਲਾ ਲਿਸਟਡ ਹੀ ਨਹੀਂ ਹੋਇਆ। ਅੱਜ ਉਸ ਮਸਲੇ ਤੇ ਕੋਈ ਸੁਣਵਾਈ ਜਿਹੜੀ ਆ ਉਹ ਨਹੀਂ ਹੋਈ। ਖੈਰ, ਮਸਲੇ ਮਸਾਇਲ ਹੋਰ ਵੀ ਬੜੇ ਨੇ ਪਰ ਆਪਣਾ ਜਿਹੜਾ ਸਮਾਂ ਉਹ ਸੀਮਤ ਆ। ਸੋ ਇੱਥੇ ਆਪਾਂ ਸਮਾਪਤੀ ਕਰਦੇ ਹਾਂ। ਕੱਲ ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ